कैल्शियम वगैरह ਦੀਆਂ ਪੁੜੀਆਂ ਲੈ ਕੇ ਆਉਣੀਆਂ ਤਾਂ ਕਿ ਇਹ ਇਹਨਾਂ ਨੂੰ ਪਾਣੀ ਵਗੈਰਾ ਚ ਪਾ ਕੇ ਦਈਏ ਤਾਂ ਕਿ ਕੋਈ ਵੀ ਬਿਮਾਰੀ ਆ ਜਾਂ ਕੋਈ ਵੀ ਚੱਕਰ ਚੈਨ ਚੱਕਰ ਉਹ ਤੋਂ ਮਹਿਫੂਜ਼ ਰਹਿਣ। ਆਣਾ ਜੱਟੂ ਆਈ ਨਾ ਜੱਟੂ ਡਰਦਾ ਬਹੁਤ ਆ ਜੀ ਸੀ ਸਤਵੀਰ ਧੂੜੀ ਧੂੜ ਹੋ ਗਈ ਆ ਉਹ ਤਬਾਹੀ ਲੈ ਗਈ ਸਾਡੀ ਤਾਂ ਸ਼ਰਟ ਲਿਬੜ ਗਈ ਮੂੰਹ ਤੇ ਸਾਰੇ ਧੂੜ ਪੈ ਗਈ ਅਸਲ ਦੇ ਵਿੱਚ ਅਸੀਂ ਬੇਬੇ ਰੂਪ ਲਾਈਟ ਤੋਂ ਬੇਬੇ ਲਾਈਟਾਂ ਸੋਹਣੀਆਂ ਲੱਗਦੀਆਂ ਹਨਾ ਬਹੁਤ ਸੋਹਣੀਆਂ ਮਾਸ਼ਾਅੱਲਾ ਲੱਗਦੀਆਂ ਵਾ ਬਸ ਨਜ਼ਰ ਹੀ ਲੱਗ ਗਈ ਚਲੋ ਕੋਈ ਨਹੀਂ ਸਾਡੀ ਹਰ ਸ਼ੈ ਨੂੰ ਨਜ਼ਰ ਲੱਗੀ ਆ। ਕਿਆ ਹੋ ਗਿਆ ਦੋਸਤੋ ਗਾਡਰ ਨਜ਼ਰ ਆਉਣ ਲੱਗ ਗਏ ਆ ਸਲੈਪਾਂ ਨਜ਼ਰ ਆਉਣ ਲੱਗ ਗਈਆਂ ਵਾ ਯਾਰ ਸਾਰਾ ਥੱਲੇ ਸਿੱਟਤਾ। ਹੁਣ ਮੈਨੂੰ ਜ਼ਰਾ ਇਹ ਦੱਸ ਦਿਓ ਕਿ ਪੌੜੀਆਂ ਦਾ ਕੀ ਕਰਨਾ ਆਪਾਂ। ਕਿੱਲੇ 'ਚ ਆਪਣਾ ਡੇਰਾ ਤੇ ਉਸ ਤੋਂ ਬਾਅਦ ਆਪਣੇ ਕੋਲ ਬਚਦੇ 4.5 ਕਿੱਲੇ। अस्सलाम वालेकुम जी की हाल चाल उम्मीद करते हैं वधिया होवोगे। वेलकम है जी तुहाडे अपने डेरे वाले दे व्लॉग 'च ते अज दा व्लॉग करते हैं स्टार्ट ते दिखाने तुहानूं अपनी रूटीन कि अपना दिन किहो जिहा रहिंदा ते आपां की करते हैं। व्लॉग देखियो पूरा इंशाल्लाह तुहानूं अच्छा लगूगा तुहानूं आऊगा मज़ा। ते मैं कहा उठिए कामकार करिए स्टार्ट धुप्प बड़ी चढ़ गई है। कल वाला व्लॉग जिन्हां ने देखिया वा उम्मीद करदा कि उन्हां नूं व्लॉग अच्छा लग्या होऊगा डिज़ाइन अच्छा लग्या होऊगा कामकार सारा अच्छा लग्या होऊगा। कल तुहानूं पता सारिਆਂ ਨੂੰ कि अपने होया सी किचन दा काम ਤੇ ਕੱਲ ਅਲਹਮਦੁਲਿਲਾ ਬੜੇ ਚਾਉ ਚਾਈ ਸੀ ਮਤਲਬ ਆਪਾਂ ਸਾਰੇ ਠੀਕ ਆ। ਬੇਬੇ ਬੜੇ ਮਾਸ਼ਾਅੱਲਾ ਚਾਉ ਚਾਈ ਸੀ ਬੇਬੇ ਤਾਂ ਖੁਸ਼ ਹੀ ਬੜਿਆ ਬਾਪੂ ਬੜੇ ਖੁਸ਼ ਸੀ ਅਲਹਮਦੁਲਿਲਾ ਸ਼ੁਕਰ ਹੈ ਰੱਬ ਦਾ। ਤੇ ਬਾਕੀ ਵੀ ਮੈਂ ਕਿਹਾ ਕੰਮਕਾਰ ਕਰੀਏ ਸ਼ੁਰੂ। ਅੱਜ ਹੈਗੀ ਹੈ ਜੀ ਛੁੱਟੀ ਠੀਕ ਆ। ਅੱਜ ਆਸ਼ਰ ਆਏਗਾ ਆਪਣਾ ਜਿਹੜਾ ਸੀਲਿੰਗ ਵਾਲਾ ਵਾ ਉਹ ਅੱਜ ਤੁਹਾਨੂੰ ਦੱਸਾਂਗੇ ਵੀ ਅੱਜ ਉਹਦੇ ਵਿੱਚ ਕੀ ਸਰਪ੍ਰਾਈਜ਼ ਆ ਤੇ ਕੀ ਸਸਪੈਂਸ ਆ। ਉਹ ਗੱਲਾਂ ਹੋਣਗੀਆਂ ਅੱਜ ਦੇ ਵਲੌਗ ਦੇ ਵਿੱਚ। ਨਾਲ ਹੋਏਗਾ ਆਪਣਾ ਡੇਰੇ ਦਾ ਕੰਮਕਾਰ ਸਾਰਾ। ਤੇ ਸਭ ਤੋਂ ਪਹਿਲੀ ਰਿਪੋਰਟ ਕਰੋ ਚੈੱਕ ਡਾਲਰ ਦੀ। ਡਾਲਰ ਸਾਹਿਬ ਨਾ ਅੱਜ ਕੱਲ ਹੋਇਆ ਜੀ ਪੂਰੇ ਮਾਸ਼ਾਅੱਲਾ ਅਵਾਰਾ ਇੱਥੋਂ ਜਾਂਦਾ ਵਾ ਐ ਲੂਰ ਫਿਰਦਾ ਨਾ ਉੱਤੋਂ ਦੀ ਗੇੜਾ ਗੂੜਾ ਕੱਢ ਕੇ ਵਾਜਾਂ ਮਾਰਨ ਦੇ ਬਾਵਜੂਦ ਵੀ ਨਹੀਂ ਆਉਂਦਾ। ਤੇ ਸੈਮ ਨੇ ਕੱਲ ਦਾ ਸ਼ਾਮੀ ਦਾ ਹੱਲ ਕੀਤਾ ਹੋਇਆ ਇਹਨੂੰ ਬੰਨ੍ਹ ਦਿੱਤਾ। ਰਾਤ ਨੂੰ ਥੋੜਾ ਖੋਲਿਆ ਲੈਚੀ ਦੇ ਨਾਲ ਉਸ ਤੋਂ ਬਾਅਦ ਇਹਨੂੰ ਮਤਲਬ ਅਸੀਂ ਕਿਹਾ ਵੀ ਹੈ ਨਾ ਹੁਣ ਦਿਨੇ ਬੰਨ੍ਹ ਦਿਆ ਕਰੀਏ ਤੇ ਰਾਤ ਨੂੰ ਦਿਆ ਕਰੀਏ ਖੋਲ ਤਾਂ ਕਿ ਇਹ ਥੋੜਾ ਜਿਹਾ ਇਹਨੇ ਤਰਬੀਅਤ ਜਿਹੜੀ ਇਹਦੀ ਸੈੱਟ ਹੋਵੇ ਤਬੀਅਤ ਵੀ ਸੈੱਟ ਹੋਵੇ ਤੇ ਤਰਬੀਅਤ ਵੀ ਸੈੱਟ ਹੋਵੇ। ਸੋ ਡਾਲਰ ਸਾਹਿਬ ਹੋਇਆ ਬੰਨੇ ਇਹਨੂੰ ਹੁਣ ਛਾਵੇਂ ਕਰ ਦੇਣਾ ਵਾ। ਵੈਸੇ ਤਾਂ ਲੰਮਾ ਰੱਸਾ ਵਾਵਾ ਪਾਇਆ ਵਾ ਤੇ ਇਹਨੂੰ ਇੱਥੋਂ ਖੋਲ ਕੇ ਕਰਦੇ ਆ ਛਾਵੇਂ। ਤੇ ਛਾਵੇਂ ਕਰਨ ਤੋਂ ਬਾਅਦ ਇੱਥੇ ਸਕੂਨ ਦੇ ਨਾਲ ਨਿੰਮਾਂ ਦੇ ਥੱਲੇ ਬਹਿ ਜਾਏਗਾ। ਸੈਮ ਮੁਸ਼ਕੀ ਨੂੰ ਲਿਆ ਬਈ। ਸੈਮ ਇਧਰ ਮੁਸ਼ਕੀ ਨੂੰ ਖੋਲੀ ਫਿਰਦਾ ਵਾ। ਅਸਲ 'ਚ ਲੈ ਕੇ ਆਏ ਆ ਪੱਠੇ ਹੁਣੇ ਤੇ ਪੱਠੇ ਚਾਚੂ ਲਾਪਿਆ ਕੁਤਰਨ। ਚਾਚੂ ਮੈਂ ਕਿਹਾ ਇੱਕ ਵਾਰੀ ਪੱਠੇ ਕੁਤਰਨ ਤੇ ਉਸ ਤੋਂ ਬਾਅਦ ਆਪਾਂ ਪਾਉਣੇ ਕਰਦੇ ਆ ਸ਼ੁਰੂ। ਤੇ ਇੱਧਰ ਮਾਸ਼ਾਅੱਲਾ ਬੱਤਖਾਂ ਦੇ ਬੱਚੇ ਫਿਰਦੇ ਪਏ ਆ ਬਾਹਰ ਛੱਡੇ ਹੋਏ ਆ ਤੇ ਨਹਾਤੀ ਧੋਤੀ ਜਾਂਦੇ ਆ। ਆਹ ਬੱਤਖਾਂ ਨਹੀਂ ਛੱਡੀਆਂ ਹਲੇ ਤੱਕ ਇਹਨਾਂ ਨੇ। ਸਹਿਮਾ ਛੱਡਣੀਆਂ ਵਾ ਛੱਡਦਾ ਲੋ ਜੀ ਬਿਸਮਿਲ੍ਲਾ ਆ ਜਾਓ ਮੁੰਡਿਓ ਬਾਹਰ। ਆ ਮਾਸ਼ਾਅੱਲਾ ਠੀਕ ਨੇ ਪੂਰੇ ਅਲਹਮਦੁਲਿਲਾ ਸਿਹਤਮੰਦ ਆ। ਇਹਨਾਂ ਵਾਸਤੇ ਅੱਜ ਲੈ ਕੇ ਆਉਣੀ ਆ ਪੁੜੀ ਠੀਕ ਹੈ। ਕੈਲਸ਼ੀਅਮ ਵਗੈਰਾ ਦੀਆਂ ਪੁੜੀਆਂ ਲੈ ਕੇ ਆਉਣੀਆਂ ਤਾਂ ਕਿ ਇਹ ਇਹਨਾਂ ਨੂੰ ਪਾਣੀ ਵਗੈਰਾ 'ਚ ਪਾ ਕੇ ਦਈਏ ਤਾਂ ਕਿ ਕੋਈ ਵੀ ਬਿਮਾਰੀ ਆ ਜਾਂ ਕੋਈ ਵੀ ਚੱਕਰ ਚੈਨ ਚੱਕਰ ਆ ਉਹ ਤੋਂ ਮਹਿਫੂਜ਼ ਰਹਿਣ। ਹਫਤੇ ਬਾਅਦ 15 ਦਿਨਾਂ ਬਾਅਦ ਕੋਈ ਨਾ ਕੋਈ ਇਸ ਤਰ੍ਹਾਂ ਦੀ ਜਿਹੜੀ ਚੀਜ਼ ਆ ਜਿਹੜੀਆਂ ਕੋਈ ਪੁੜੀਆਂ ਵਾ ਕੈਲਸ਼ੀਅਮ ਆ ਵਗੈਰਾ ਉਹ ਇਹਨਾਂ ਨੂੰ ਪਾਣੀ 'ਚ ਮਿਕਸ ਕਰਕੇ ਦਿੰਦੇ ਰਹਾਂਗੇ ਤਾਂ ਕਿ ਕੋਈ ਮਸਲਾ ਪਰੇਸ਼ਾਨੀ ਨਾ ਆਵੇ। ਮਤਲਬ ਇਹਤਿਆਤ ਜਿਹੜੀ ਆ ਉਹ ਪਹਿਲੇ ਤੋਂ ਜ਼ਰੂਰੀ ਆ। ਐਂਬਰ ਰਾਣੀ ਦੀ ਵੀ ਅਸੀਂ ਸੋਚਿਆ ਵੀ ਸਫਾਈ ਕਰ ਲਈਏ ਤੇ ਕੰਮ ਬੜਾ ਅੰਦਰ ਖਰਾਬ ਸੀ। ਅੰਦਰ ਤੋਂ ਤਾਂ ਕਰ ਦਿੰਦੇ ਆ ਪਰ ਬਾਹਰ ਦਾ ਰੌਲਾ ਹੁੰਦਾ ਵਾ ਤੇ ਮੈਂ ਕਿਹਾ ਬਾਹਰੋਂ ਅੱਜ ਕਰ ਦਈਏ। ਜੱਟੂ ਰੇੜੀਆਂ ਨਹੀਂ ਭਰਨੀਆਂ ਹੁਣ ਆਪਾਂ ਹੁਣ ਪੱਲੀ ਲਈਏ ਤੇ ਪੱਲੀ ਦੇ ਵਿੱਚ ਸਿੱਟੀਏ 2-3 ਪੱਲੀਆਂ ਜਿਹੜੀਆਂ ਬਾਹਰੋਂ ਆ ਨਾ। ਬਾਹਰੋਂ ਆਪਾਂ ਸਫਾਈ ਨਹੀਂ ਕਰਦੇ ਕਿਉਂਕਿ ਮਤਲਬ ਸਫਾਈ ਕਰਦੇ ਆ ਬਾਹਰੋਂ ਜ਼ਿਆਦਾ ਮਿੱਟੀ ਹੁੰਦੀ ਆ ਤੇ ਉਸ ਤੋਂ ਬਾਅਦ ਨਾ ਕਚਰਾ ਵਗੈਰਾ ਮਿਲਿਆ ਹੁੰਦਾ ਰਲਿਆ ਹੁੰਦਾ ਤੇ ਉਹ ਆਪਾਂ ਸਾਰਾ ਚੱਕ ਕੇ ਨਾ 2 ਤੋਂ 3 ਪੱਲੀਆਂ ਹੋਣੀਆਂ ਤਗੜੀਆਂ ਸੁੱਕੀਆਂ ਮਿੱਟੀ ਮੁੱਟੀ ਜਿਹੀ ਮਿਕਸ ਤੇ ਉਹ ਚੱਕ ਕੇ ਆਪਾਂ ਸਿੱਟ ਦਿੰਦੇ ਆ ਠੀਕ ਆ। ਤੇ ਉਸ ਤੋਂ ਬਾਅਦ ਜੱਟ ਸਾਹਿਬ ਲਿਆ ਕੇ ਰੇਤੋਂ ਦੀ ਰੇੜੀ 2 ਰੇੜੀਆਂ ਅੰਦਰ ਛੱਡਦੀ ਹੈ ਠੀਕ ਆ। ਲਓ ਜੀ ਪੱਲੀਆਂ ਸਾਡੀਆਂ ਵੇਲੀਆਂ ਨਹੀਂ ਅਸੀਂ ਕਿਹਾ ਵੀ ਹੈ ਨਾ ਚੱਕ ਲਈਏ ਘੋੜੀ ਅੰਦਰੋਂ ਸਾਰੀ ਸਫਾਈ ਕਰਦੀ ਹੈ ਪੱਲੀਆਂ ਦੇ ਨਾਲ ਤੇ ਪੱਲੀਆਂ ਆਪਣੀਆਂ ਵੇਲੀਆਂ ਨੇ। ਪਹਿਲਾਂ ਚੱਕ ਕੇ ਸਿਆਲੇ ਪਾਈਏ ਪਹਿਲਾਂ ਪੱਠੇ ਪਾਈਏ ਕਿਉਂਕਿ ਪੱਠੇ ਇੰਨੇ ਕੀ ਤਾਂ ਕੁਤਰੇ ਗਿਆ ਕਿ 2-3 ਮਗਰੇ ਸੈਮ ਪੈਸਾ ਦੇ ਹੈ ਨਾ ਪਾ ਦਈਏ ਨਾਲ ਦੀ ਨਾਲ। ਤੇ ਮੈਂ ਉਹ ਚੱਕੀਏ ਇਹ ਸਿੱਟ ਕੇ ਤੇ ਉਸ ਤੋਂ ਬਾਅਦ ਉਧਰ ਵੜਦੇ ਤੇ ਇਹ ਹੁਣ ਮੈਨੂੰ ਇੱਕ ਚਕਾ ਇੱਕ ਤੂੰ ਚੱਕ ਕੇ ਦੋਨੇ ਮੈਨੂੰ ਚਕਾ ਠੀਕ ਆ। ਜੱਟੂ ਭੱਜਿਆ ਮਤਲਬ ਬੱਕੜ ਪਿੱਛੇ ਚੱਕ ਲੈਣਾ ਭਾਈ ਮੈਂ। ਜੱਟੂ ਆ ਜਾ ਮੇਰੀ ਜਾਨ ਭੱਜਿਆ। ਜੱਟੂ ਦੀ ਅੱਜ ਛੁੱਟੀ ਆ ਸਕੂਲੋਂ ਮਤਲਬ ਕੀਤੀ ਨਹੀਂ ਕਿ ਅੱਜ ਵੈਸੇ ਛੁੱਟੀ ਆਲ ਪਾਕਿਸਤਾਨ ਦੇ ਵਿੱਚ ਜੀ। ਭੱਜਿਆ
ਅੱਬੂ ਦਾ ਸਾਡੇ ਤੇ ਰੌਲਾ ਇਹ ਹੁੰਦਾ ਵਾ, ਉਹਨਾਂ ਨੂੰ ਹੁੰਦਾ ਵੀ ਛੇਤੀ ਜਿਹੜਾ ਵੀ ਕੰਮ ਨਾ ਆ ਇਹਨਾਂ ਨੂੰ ਪਹਿਲਾਂ ਪੈਣ, ਉਸ ਤੋਂ ਬਾਅਦ ਅਗਲੀ ਗੱਲ ਹੋਵੇ। ਅਭੀ ਜੱਟੂ ਗੱਲ ਇਹ ਆ ਮਗਰ ਭਾਰਾ ਵਾ ਨਹੀਂ, ਉਹ ਰੌਲਾ ਨਹੀਂ ਗਾ, ਮੈਨੂੰ ਚੁਕਾ ਦੇ ਬਸ ਤੂੰ ਆ, ਉਹ ਰੌਲਾ ਨਹੀਂ ਜਿੰਨਾ ਵੀ ਭਾਰਾ ਬਸ ਧੱਕੀ ਨਾ। ਤੈਨੂੰ ਪਿੱਛੋਂ ਗਾਣਾ ਜੱਟੂ ਆਈਗਾ, ਜੱਟੂ ਡਰਦਾ ਬਹੁਤ ਗਾ ਆ ਜੀ ਸੀ। ਸਾਰੇ ਪੱਠੇ ਕੀ ਉਹ ਅੱਜ ਕੀਤਾ ਸੀ ਉਹ ਕਿਹਦੀ ਆਵਾਜ਼ ਸਾਰੇ ਪੱਠੇ ਅੱਗੇ ਸੈਮ ਨੇ ਕਿੱਥੇ ਮਾਰੀ ਸਾਰਾ ਹੀ ਬਾਹਾਂ ਤੇ ਜ਼ੋਰ ਪਵਾਤਾ ਚੌਧਰੀ ਆ ਗਿਆ ਹੁਣ ਤੇ ਆ ਚੱਲੇ। ਬਸ ਹੁਣ ਤਾਂ ਆ ਗਏ ਕਿ ਕਰੋ ਬੰਦ। ਓ ਆ ਲੱਗੀ ਅੱਗੇ ਕੁਦਰ ਜ਼ੋਰ ਹੀ ਸਾਰਾ ਹੀ ਲਵਾਤਾ। ਜਮਾ ਪਾਏ ਖਾਣ ਪਾਇਆ ਓਏ ਅੱਲਾ ਖੈਰ ਕਰੇ। ਆਜਾ ਵੀ ਟਾਈਮ ਆ ਗਿਆ ਤੁਰਿਆ ਜਾਣ ਦਿਆ ਵਾ ਬੱਚਿਆਂ ਵਾਸਤੇ। ਮਾਜੀ ਨੂੰ ਬਾਤੇ ਓਏ ਮਾਜੀ ਨੂੰ ਮਾਸ਼ਾਅੱਲਾ ਪੈ ਗਿਆ ਤੇ ਰਹਿ ਗਿਆ ਬੱਚੇ। ਅੱਜ ਪੱਠੇ ਬੜੇ ਖੁੱਲੇ ਪੈ ਗਏ ਪਾਤੇ ਪੱਠੇ ਮਾਸ਼ਾਅੱਲਾ ਬਹੁਤ ਵੱਡੇ ਸੀ ਅੱਜ ਤੱਕ। ਅੱਜ ਇਧਰੋਂ ਵੱਡੇ ਸੀ ਕੱਚਾ ਬਾਜਰਾ। ਭਾਰਾ ਵੀ ਬੜਾ ਸੀ। ਠੀਕ ਹੈ ਲਓ ਜੀ ਮੇਰੇ ਪੈਰ ਦਾ ਨਾ ਚੜ ਜਿਓ, ਗਰਮੀ ਵੀ ਚੋਰੀ ਬੜੀ ਆ। ਜੇ ਤੂੰ ਆਇਆ ਵੱਛੀਆਂ ਲਾਈਏ ਕਿਹੜੀਆਂ ਹਾਲੀ ਦੇਖੀ ਅੰਦਰ ਬੰਦ, ਇਹਨਾਂ ਨੂੰ ਅੰਦਰ ਪੱਠੇ ਪਾਉਣੇ ਹੂੰ। ਖਾ ਲੈਂਦੇ ਹੁਣ 10 ਮਿੰਟ, ਕੋਈ ਰੌਲਾ ਨਹੀਂ। ਚਲੋ ਫੇਰ ਖਾਇਆ, ਵੈਸੇ ਗਰਮੀ ਹੁੰਦੀ ਨਾ। ਕੋਈ ਨਹੀਂ ਹੁਣ ਖਾ ਲੈਂਦੇ, ਬਾਕੀ ਵੀ ਤੇ ਖੜੇ ਆ ਨਾ ਨਾਲ। ਮੈਂ ਨਾ ਚਰਨੇ ਵੇਲੇ ਮੈਂ ਕਿਹਾ ਛੇਤੀ ਕਰੀਏ, ਸਾਰਿਆਂ ਨੇ ਕਹਿਣਾ ਚਰਨੇ ਦੇ ਚੱਕਰ ਦੇ ਵਿੱਚ ਹੀ ਮਿੰਟ ਮਾਰਿਆ। ਹਾਂ ਰੋਜ਼ ਚਰਨੇ ਵੇਲੇ ਕਰਿਆ ਕਰੋ ਨਾ। ਅੱਜ ਮੈਂ ਇਹਨਾਂ ਨੂੰ ਖੰਗਣ ਨਹੀਂ ਦਿੱਤਾ। ਸਪੀਡ ਸੈਮ ਨੇ ਆ ਸਿਰ 2 ਸਿੱਟੇ ਤੇ ਮੈਂ ਕਿਹਾ 5 ਸਿੱਟ ਤੇ ਮੈਂ ਟੈਮੋ ਟੈਮ ਹੀ ਮੈਂ ਕਿਹਾ ਜਾਣ ਦਿਓ ਅੱਜ। ਬਸ ਨਾ ਹੁਣ ਮੈਂ ਤੇ ਜੱਟੂ ਚੱਕਦੇ ਆ, ਮਤਲਬ ਮੈਂ ਭਰ ਕੇ ਬਸ ਮੇਰਾ ਚੁਕਾ ਦਿਆ ਕਰਨਾ ਕਿ ਠੀਕ ਆ ਠੀਕ ਹੋ ਅੰਦਰ ਵਾਲਾ। ਹਾਂ ਤੇ ਉਸ ਤੋਂ ਬਾਅਦ ਤੂੰ ਆਪਦਾ ਕੰਮ ਜਿਹੜਾ ਕਰਨਾ ਕਰ ਲਾ। ਸਤਵੀਰ ਧੂੜੀ ਧੂੜ ਹੋ ਗਈ ਆ, ਉਹ ਤਬਾਹੀ ਲੈ ਗਈ ਸਾਡੀ ਤਾਂ। ਸ਼ਰਟ ਲਿਬੜ ਗਈ, ਮੂੰਹ ਤੇ ਸਾਰੇ ਧੂੜ ਪੈ ਗਈ। ਅਸਲ ਦੇ ਵਿੱਚ ਅਸੀਂ ਇਧਰੋਂ ਚੱਕ ਕਰ ਦਿੱਤਾ ਸਾਰਾ, ਬਾਹਰ ਆ ਇੱਕ ਰਹਿ ਗਿਆ। ਲੇਕਿਨ ਯਕੀਨ ਮੰਨੋ ਅਖੀਰ ਹੋ ਗਈ ਆ। ਸਤਵੀਰ ਉਹ ਸਤਵੀਰ, ਮੈਨੂੰ ਜਿਹੜੀ ਗਾਲ ਪੈਣੀ ਹੈ ਨਾ ਉਹ ਤਾਂ ਮੈਨੂੰ ਹੀ ਪਤਾ ਵਾ ਸ਼ਰਟ ਤੋਂ। ਆ ਸਤਵੀਰ ਆਖਰੀ ਬਾਹਰ ਆਪੇ ਸਿੱਟਣਾ ਵਾ। ਹਾਂ ਇੱਕ ਹੋਰ ਆ ਤੋਂ ਆ ਲੈ ਸਤਵੀਰ, ਆ ਨਿਕਾ ਸਤਵੀਰ ਵੀ ਚੱਕੀ ਖੜਾ ਕੰਮ ਨੂੰ। ਤਾਂ ਬਸ ਹੋ ਗਈ, ਇਕੱਠਾ ਕਰਕੇ ਭਰੀ ਜਾਣਾ। ਬਸ ਕਰ ਯਾਰ, ਬਸ ਕਰ। ਨਹੀਂ ਠੀਕ ਹੈ ਇੱਕ ਰਹਿ ਗਈ ਬਸ। ਸਫਾਈ ਕਰਨੀ ਪੂਰੀ। ਹਾਂ ਲੋ ਜੀ, ਕੰਮ ਸ਼ਮ ਗਿਆ ਨਿਬੜ। ਸ਼ਰਟ ਬਦਲੀ ਆ, ਪਰ ਬੜੀ ਜ਼ਿਆਦੀ ਗੰਦੀ ਹੋ ਗਈ ਸੀ, ਚਿੱਟੀ ਬੜੀ ਗਾਲ ਪੈਣੀ ਸੀ, ਬਚਤ ਹੋ ਗਈ ਹੈ। ਤੇ ਇੱਧਰ ਆ ਗਏ ਆ ਭਾਈ ਆਸ਼ਰ ਹੋਣੇ, ਤੇ ਅੱਜ ਹੋਏਗਾ ਖਲਾਸਾ ਵੀ ਅਸਲ 'ਚ ਰੌਲਾ ਕੀ ਆ ਤੇ ਗੱਲ ਬਣੀ ਕਿਹੜੀ ਆ। ਕਿਉਂ ਆਸ਼ਰ ਸਾਹਿਬ? ਸਲਾਮ ਵਾਲੇਕੁਮ ਜੀ, ਕੀ ਹਾਲ ਆ? ਤਬੀਅਤ ਸਿਹਤ ਸਭ ਵਧੀਆ ਹੀ। ਐਨ ਠੀਕ ਠਾਕ ਮਾਸ਼ਾਅੱਲਾ। ਗ੍ਰੈਂਡਰ ਚੱਕੀ ਫਿਰਦੇ ਹੋ। ਮੈਂ ਵੀ ਵੱਡ ਫੁੱਟ ਦਈਏ। ਇਹ ਰੌਲਾ ਦੱਸੋ ਅੱਜ ਕੀ ਆ? ਇਹ ਬੜੇ ਦਿਨਾਂ ਦਾ ਵਿੱਚ ਨਾ ਮਿਕਸ ਜਿਹਾ ਸੀ ਗੱਲ। ਰੋਲਾ ਇਹ ਬਣਿਆ ਕਿ ਉਹ ਜਦੋਂ ਲਾਈ ਨਾ ਭਾਈ ਨੇ ਛੱਤ ਹਾਂ। ਤੇ ਬਲਾਕ ਗਿੱਲੇ ਮੌਲਵੀ ਨੇ ਮੌਲਵੀ ਨੇ ਉਹਦੇ ਕੋਲ ਸਹੀ ਲੱਗੇ ਨਹੀਂ ਹੈਗੇ ਤੇ ਉਹ ਲਿਖ ਗਏ ਆ। ਇਹ ਆ ਜਿਹੜੇ ਸੈਂਟਰ ਵਾਲੇ ਆ। ਹਾਂਜੀ, ਜਿਹਦੀ ਵਜ੍ਹਾ ਦੇ ਨਾਲ ਆ ਫਿਰ ਗੋਲੇ ਸਹੀ ਨਹੀਂ ਲੱਗਦੇ, ਡਲਕਾ ਆ ਰਹੀ ਹਾਂ। ਹੈ। ਇਸ ਲਈ ਆਪਾਂ ਇਹਨੂੰ ਕੱਟ ਕੇ ਸਾਰੇ ਏਰੀਏ ਦੇ ਤਾਂ ਦੁਬਾਰਾ ਨਵਾਂ ਲਾਵਾਂਗੇ। ਇਹ ਜਿਹੜਾ ਹੁਣ ਮੈਂ ਤੁਹਾਨੂੰ ਦਿਖਾਉਣ ਲੱਗਾ ਵਾਂ, ਜਿਹੜਾ ਆ ਏਰੀਆ ਨਾ, ਆ ਸਿਰਫ ਸੈਂਟਰ ਵਾਲਾ। ਇਹ ਗੋਲੇ ਅੱਧੇ ਆ, ਤੁਹਾਨੂੰ ਯਾਦ ਹੋਵੇ ਜਿੱਦਣ ਲਾਈਟਾਂ ਚੱਲੀਆਂ ਸੀ ਉਦੋਂ ਦੂਸਰਾ ਸੀ, ਗੋਲੇ ਲੱਗੇ ਹੋਏ ਸੀ ਆਲਰੇਡੀ। ਉਹ ਗੋਲੇ ਨਾ ਯਾਰ ਥੋੜਾ ਜਿਹਾ ਸਹੀ ਨਹੀਂ ਸੀ ਲੱਗ ਰਿਹਾ।
ਅਸੀਂ ਉਹ ਚੇਂਜ ਕਰਤੇ ਲਾਤੇ। ਜਦੋਂ ਨਵੇਂ ਗੋਲੇ ਲਾਉਣ ਲੱਗੇ ਉਦੋਂ ਫੀਲ ਹੋਇਆ ਕਿ ਯਾਰ ਡਲਕਾਂ ਆ ਰਹੀਆਂ ਹਲਕੀਆਂ ਜ਼ਿਆਦਾ ਨਹੀਂ ਸੀ, ਹਲਕੀਆਂ ਸੀ, ਲੇਕਿਨ ਉਹ ਬਾਅਦ ਦੇ ਵਿੱਚ ਸ਼ੋਅ ਹੋਣੀਆਂ ਸੀ ਜਦੋਂ ਰੰਗ ਸ਼ੰਗ ਹੋਣਾ ਸੀ, ਲਾਈਟਾਂ ਚੱਲਣੀਆਂ ਸੀ। ਥੱਲੋਂ ਤੇ ਜ਼ਿਆਦਾ ਨਹੀਂ ਨਜ਼ਰ ਆਉਂਦਾ, ਲੇਕਿਨ ਜਦੋਂ ਪੌੜੀਆਂ ਉਤਰਦੇ ਨਾ ਉਦੋਂ ਬੜਾ ਫੀਲ ਹੁੰਦਾ ਵਾ। ਇਸ ਕਰਕੇ ਆਸ਼ਰ, ਮੈਂ ਉਦੋਂ ਲਾਹੌਰ ਸੀ, ਆਸ਼ਰ ਆ ਕੇ ਲਾਉਣ ਲੱਗਾ, ਕਹਿੰਦਾ ਵੀ ਇਹ ਯਾਰ ਉਸਤਾਦ ਲਾ ਦਈਏ ਲੇਕਿਨ ਇਹ ਖਰਾਬ ਹੋਣਾ। ਸੋ ਕੰਮ ਹੈਗਾ ਕਹਿੰਦੇ ਘਰ ਦਾ, ਇਸ ਕਰਕੇ ਯਾਰ ਵੀ ਆਪਾਂ ਇਹਨੂੰ ਦੁਬਾਰਾ ਲਾ ਲੈਂਦੇ ਆ, ਕਿਉਂਕਿ ਕੋਈ ਮਤਲਬ ਕੋਈ ਟੈਨਸ਼ਨ ਪਰੇਸ਼ਾਨੀ ਨਹੀਂ। ਮੈਂ ਕਿਹਾ ਚਲੋ ਯਾਰ ਇਹ ਤਾਂ ਹੋਰ ਬਿਹਤਰ। ਕਾਰੀਗਰ ਜਦੋਂ ਤੁਹਾਡੇ ਆਪ ਦਾ ਕਹਿ ਲਓ ਘਰ ਦਾ ਹੋਵੇ, ਉਹ ਫਿਰ ਗੱਲ ਸਿੱਧੀ ਸਾਦੀ। ਕੋਈ ਹੋਰ ਹੁੰਦਾ ਉਹਨਾਂ ਨੇ ਕਹਿਣਾ ਸੀ ਲਾ ਦਿਓ, ਅੱਲਾ ਦੀ ਸਪੁਰਦ, ਮਾਲਕ ਜਾਣਨ ਤਾਂ ਕੰਮ ਜਾਣੇ, ਹੈ ਨਾ। ਕਿਉਂਕਿ ਮਾਲਕਾਂ ਨੂੰ ਕਿਹੜਾ ਸੀਲਿੰਗ ਕਰਾਉਂਦੇ ਨੇ, ਮਾਲਕਾਂ ਨੂੰ ਕੀ ਪਤਾ ਵੀ ਸੀਲਿੰਗ ਕਿੱਦਾਂ ਦੀ ਹੁੰਦੀ ਹੈ। ਸੋ ਇਹ ਆਸ਼ਰ ਨੇ ਫਿਰ ਉਦੋਂ ਕਿਹਾ ਵੀ ਇਹ ਸਲਾਹ ਦਿੱਤੀ, ਮੈਂ ਕਿਹਾ ਯਾਰ ਇਵੇਂ ਕਰ ਲੈਂਦੇ ਠੀਕ ਆ। ਤੇ ਹੈ ਤਾਂ ਥੋੜਾ ਜਿਹਾ ਖਲਾਰਾ ਵਾ ਡੈਫੀਨੇਟਲੀ, ਲੇਕਿਨ ਇਟਸ ਓਕੇ, ਕੋਈ ਨਹੀਂ, ਚੱਕਰ ਚੱਲਣ ਦਿਓ। ਤੇ 2 ਦਿਨਾਂ ਦਾ ਕੰਮ ਆ, ਜਿੱਥੇ ਇੰਨੀ ਦੇਰ ਨੇ ਕੱਢ ਲਈ ਉੱਥੇ 2 ਦਿਨ ਹੋਰ ਸਹੀ ਹੈ। ਬਾਕੀ ਅੱਲਾ ਪਾਕ ਕਰੇ ਖੈਰ। ਹੁਣ ਦੁਆ ਇਹ ਆ ਕਿ ਆਸ਼ਰ ਉਰਲਾ ਪਾਸਾ ਨਾ ਨਾਲ ਆ ਜਾਵੇ। ਤੂੰ ਵੀ ਡਰਦਾ ਇਸ ਚੀਜ਼ ਨੂੰ ਲੈ ਕੇ? ਹਾਂ ਅੱਛਾ, ਆਪਾਂ ਸਭ ਵਾਰੀ ਇਸ ਤੋਂ ਨਹੀਂ ਚਲਾ ਰਹੇ, ਜਾ ਕੇ ਉਹ ਖਿੱਚ ਪੈਂਦੀ ਹੁੰਦੀ ਨਾ, ਟਰੈਕਟਰ ਇਸ ਤੋਂ ਚਲਾਣਾ ਦੀ ਖਿੱਚ ਨਹੀਂ ਪੈਂਦੀ। ਠੀਕ ਆ, ਕੋਈ ਮਸਲਾ ਚਲੋ ਅੱਲਾ ਪਾਕ ਖੈਰ ਕਰੇ। ਕਰੋ ਬਿਸਮਿल्लाह जी। ਚੋਰੀ ਸੋਚ ਲਓ ਤਾਂ ਸਿੱਧਨਾ ਮਤ ਲੈ ਕੇ ਆ ਲੀ ਤਾਂ ਪੰਗਾ ये अल्लाह खैर करे, रूट लाइट बचायो। ਬੇਬੇ ਰੂਪ ਲਾਈਟ ਤੋਂ ਬੇਬੇ ਲਾਈਟਾਂ ਸੋਹਣੀਆਂ ਲੱਗਦੀਆਂ ਹਨਾ। हाँ बहुत सोहनिया माशाअल्लाह लगदियां वा, बस नजर ही लग गई छत। ਚਲੋ ਕੋਈ ਨਹੀਂ, ਸਾਡੀ ਹਰ ਸ਼ੈ ਨੂੰ ਨਜ਼ਰ ਲੱਗੀ ਆ। ਕੱਲ ਕਿਚਨ ਆਇਆ, ਕਿਚਨ ਲਾਇਆ, ਮੈਂ ਇੰਨਾ ਡਰਨ ਦਿਆ ਸੀ, ਯਕੀਨ ਮੰਨ ਆਸ਼ਰ। ਮੈਂ ਕਿਹਾ ਯਾਰ ਵੀ ਨਜ਼ਰ ਬਹੁਤ ਛੇਤੀ ਲੱਗਦੀ ਆ, ਠੀਕ ਹੈ। ਕਿਉਂਕਿ ਯਾਰ ਜ਼ਾਹਰੀ ਗੱਲ ਆ, ਇਹ ਜ਼ਰੂਰੀ ਨਹੀਂ ਹੈਗਾ ਕਿ ਤੁਹਾਡੀ ਬੁਰੀ ਨਜ਼ਰ ਹੀ ਹੋਵੇ। ਕੋਈ ਮਤਲਬ ਕੋਈ ਇਨਸਾਨ ਚਾਹ ਨਾ ਦੇਖੇ ਤਾਂ ਉਹ ਵੀ ਚੀਜ਼ ਥੋੜੀ ਜਿਹੀ ਕਿਤੇ ਨਾ ਕਿਤੇ ਮਤਲਬ ਇਦਾਂ ਪੁੱਠ ਸਿੱਧੀ ਹੋ ਜਾਂਦੀ ਆ। ਕੋਈ ਚੱਕਰ ਵਾਲੀ ਗੱਲ ਨਹੀਂ। ਬਾਕੀ ਅੱਲਾ ਪਾਕ ਖੈਰ ਕਰੇਗਾ। ਤੇ ਬਿਸਮਿਲ੍ਲਾ ਲੱਗੀ ਹੁਣ, ਅੱਲਾ ਪਾਕ ਕਰੇ ਖੈਰ। ਅੱਜ ਛੱਤ ਦੇ ਉੱਤੇ ਤਬਸਰਾ ਹੈਗਾ, ਅੱਜ ਛੱਤ ਹੀ ਵੇਖਾਂਗੇ ਵੀ ਕਿਆ ਬਣਦਾ ਤੇ ਕਿਆ ਨਹੀਂ। ਇਹ ਕਿਆ ਹੋ ਗਿਆ ਹੈ? ਲੋ ਜੀ ਆ ਕੀ ਹੋ ਗਿਆ, ਕਿਆ ਹੋ ਗਿਆ ਦੋਸਤੋ? ਗਾਡਰ ਨਜ਼ਰ ਆਉਣ ਲੱਗ ਗਏ ਆ, ਸਲੈਪਾਂ ਨਜ਼ਰ ਆਉਣ ਲੱਗ ਗਈਆਂ ਵਾ ਯਾਰ। ਸਾਰਾ ਥੱਲੇ ਸਿੱਟਤਾ। ਮੈਂ ਇੱਕ ਹਿਸਾਬ ਲਾਇਆ, ਆਪਾਂ ਪੈਰਸ ਦੇ ਨਾਲ ਹੀ ਆਲੇ ਦੁਆਲੇ ਕੰਧਾਂ ਦੇ ਨਾ ਭਰਤੀ ਪਾ ਦੇਣੀ ਆ, ਜਿੰਨੀ ਪੈਰਸ ਆਪਣੇ ਨਾ ਉਤੋਂ ਡਿੱਗ ਆਈ ਆ। ਹੈ ਭਰਤੀ ਜੋਗਾ ਤਾਂ ਹੋ ਹੀ ਜਾਣਾ। ਲਓ ਜੀ ਆਹ ਥੱਲੇ ਮਾਲ ਡਿੱਗਿਆ ਸਾਰੇ ਦਾ ਸਾਰਾ, ਤੇ ਛੱਤ ਬਿਲਕੁਲ ਖਾਲੀ ਹੋ ਗਈ ਆ। ਸਾਈਡਾਂ ਲਾ ਲੀਆਂ ਵਾ ਤਕਰੀਬਨ, ਆਹ ਉਹ ਸਾਹਮਣੇ ਆਹ ਨਾਲ ਲਾ ਲੈਣੀਆਂ ਵਾ। ਆਹ ਪਾਸਾ ਤੇ ਉਹ ਪਾਸਾ ਲੱਗਾ ਰਹਿਣ ਦੇਣਾ ਵਾ। ਉਹਨੂੰ ਸੈਟਿੰਗ ਦੇ ਵਿੱਚ ਲਿਆ ਰਹੇ ਆ ਤਾਂ ਕਿ ਜਿਹੜਾ ਗੋਲਾ ਵਗੈਰਾ ਵਾ, ਜਿਹੜੀ ਬਾਰਡਰੀ ਆ, ਉਹ ਆਪਣੀ ਨਾ ਡਿੱਗੇ। ਤੇ ਮਾਸ਼ਾਅੱਲਾ ਆ ਹੁਣ ਦੁਬਾਰਾ ਬੰਨ ਕੇ ਸੈੱਟ ਕਰ ਰਹੇ। ਉੱਤੋਂ ਸਰ ਲਾ ਰਹੇ ਇਹਨੂੰ ਤੁਸੀਂ, ਮਾਲ ਉੱਤੋਂ ਭਰ ਰਹੇ ਆ। ਚਲੋ ਅੱਲਾ ਪਾਕ ਖੈਰ ਕਰੇ। ਇਹ ਬਹੁਤ ਅੱਛਾ ਲੱਗੇਗਾ ਕਿਉਂਕਿ ਆਪਾਂ ਹੁਣ ਸੁਕਾ ਕੇ ਲਾਏ ਆ। ਇਹਦਾ ਜਿਹੜਾ ਇਸ਼ੂ ਸੀ ਮੈਂ ਤੁਹਾਨੂੰ ਦੱਸਤਾ। ਹੁਣ ਇਹ ਪੂਰੇ ਪੀਸ ਦੁਬਾਰਾ ਲੱਗਣਗੇ। ਜਦੋਂ ਭਾਈ ਇਹ ਆਪਣੇ ਪੀਸ ਦੁਬਾਰਾ ਲੱਗ ਗਏ, ਉਸ ਤੋਂ ਬਾਅਦ ਥੱਲੇ ਲੱਗੇਗਾ ਗੋਲਾ। ਗੋਲਾ ਬਣਾਇਆ ਪਿਆ ਵਾ ਸਾਰੇ ਦਾ ਸਾਰਾ, ਤੇ ਉਹ ਗੋਲਾ ਨਾਲ ਲੱਗ ਜਾਏਗਾ। ਤੇ ਅੱਲਾ ਰੱਖੇ ਖੈਰ ਸੁੱਖ, ਕੱਲ ਤੱਕ ਜਿਹੜੀ ਆਪਣੀ ਛੱਤ ਕੰਪਲੀਟ ਹੋ ਜਾਏਗੀ। ਲੁੱਕ ਤਾਂ ਅੱਜ ਹੀ ਜਾਏਗੀ, ਲੇਕਿਨ ਗੋਲਾ ਛੋੜਾ ਲੱਗ ਕੇ ਤੇ ਇਹ ਕੰਪਲੀਟ ਇਨਸ਼ਾਅੱਲਾ ਕੱਲ ਤੱਕ ਆਪਣੀ ਹੋ ਜਾਏਗੀ। ਮਤਲਬ ਜਿਸ ਤਰ੍ਹਾਂ ਦਾ ਆਪਣਾ ਘਰ ਪਹਿਲੀ ਹਾਲਤ 'ਚ ਦੁਬਾਰਾ ਆ ਜਾਏਗਾ। ਘਰੇ ਚੱਲੀ ਜਾਂਦਾ ਕੰਮਕਾਰ। ਤੇ ਮੈਂ ਕਿਹਾ ਵੀ ਟਾਈਮ ਸ਼ਾਮ ਦਾ ਹੋਇਆ ਵਾ, ਬਾਹਰ ਵੀ ਹੋ ਰਹੀ ਹੈ। ਪੱਠੇ ਪੁੱਠੇ ਗਏ ਆ ਪੈ ਮਾਸ਼ਾਅੱਲਾ। ਆਪਣੇ ਕੰਮਕਾਰ ਜਿਹੜੇ ਨਾ ਪੱਠਿਆਂ ਪੁੱਠਿਆਂ ਵਾਲੇ ਉਹ ਨਿਬੜ ਗਏ ਆਪਣੇ ਸ਼ਾਮ ਦੇ ਵੀ। ਤੇ ਕੁਛ ਭਰਾ ਕਹਿੰਦੇ ਸੀ ਯਾਰ ਆਹ ਜਿਹੜਾ ਨਾ ਤੁਸੀਂ ਪਾਈਪ ਵਗੈਰਾ ਪਾਇਆ ਵਾ, ਇਹਦੇ ਵਿੱਚ 2 ਤੋਂ 3 ਹੌਦੀਆਂ ਬਣਾਉਣੀਆਂ ਸੀ। ਉਹ ਤੁਹਾਡੀ ਗੱਲ ਬਿਲਕੁਲ ਠੀਕ ਆ, ਲੇਕਿਨ ਅਗਰ ਆਪਾਂ ਇਹਨੂੰ ਬਹੁਤ ਅੰਡਰਗਰਾਊਂਡ ਘਰ ਦੇ ਥੱਲੋਂ ਦੀ ਅਕਸਰ ਜਿਹੜੇ ਨੇ ਪਾਈਪਿੰਗ ਕੀਤੀ ਹੁੰਦੀ ਨਾ, ਤੇ ਉਹਨਾਂ ਵਾਸਤੇ ਹੁੰਦਾ ਵਾ। ਆਪਾਂ ਬੈਠੇ ਜਿਹੜੇ ਹਿਸਾਬ ਨਾਲ ਆਪਾਂ ਨੂੰ ਕੋਈ ਚੈਨ ਚੱਕਰ ਨਹੀਂ ਹੈਗਾ। ਤੇ ਦੂਸਰੀ ਚੀਜ਼ ਇਹ ਆ ਵੀ ਕਹਿੰਦੇ ਸੀ ਤਾਂ ਸੱਪ ਵਗੈਰਾ ਵੜ ਜੂਗਾ, ਤੁਸੀਂ ਇਹਨੂੰ ਬੰਦ ਕਰ ਲਓ। ਭਾਜੀ ਇਹਦੇ ਵਿੱਚ ਕੋਈ ਚੱਕਰ ਵਾਲੀ ਗੱਲ ਨਹੀਂ ਗੀ। ਉਹ ਉੱਥੇ ਜਿਹੜੀ ਹੌਦੀ ਬਣੀ ਨਾ, ਮਤਲਬ ਉਹ ਬੂਹੇ ਦੇ ਕੋਲੇ, ਤੇ ਉੱਥੋਂ ਸੱਪ ਬਾਹਰ ਆ ਹੀ ਜਾਣਾ ਜੇ ਵੜ ਵੀ ਗਿਆ ਤੇ ਕੋਈ ਮਸਲਾ ਨਹੀਂ ਗਾ। ਇਹ ਮਜ਼ਾਕ ਲੱਗਾ ਵਾ, ਇਹ ਕਰਨਾ ਵਾ ਆਪਾਂ। ਤੇ ਠੀਕ ਆ, ਹਲੇ ਇਹਨੂੰ ਸਿਰਫ ਆਰਜ਼ੀ ਕੀਤਾ ਵਾ ਸੈੱਟ। ਜਦੋਂ ਬਾਕੀ ਸਾਰਾ ਨਾਲ ਦੀ ਨਾਲ ਹੋ ਗਿਆ ਨਾ, ਤੇ ਫਿਰ ਉਹ ਆਪਾਂ ਸੈਟਿੰਗ 'ਚ ਕਰ ਦੇਵਾਂਗੇ। ਇਹ ਬਸ ਚੈਨ ਚੱਕਰ ਆ, ਹੋਰ ਗੱਲ ਕੋਈ ਨਹੀਂ ਹੈਗੀ। ਤੇ ਇੱਧਰ ਮਾਸ਼ਾਅੱਲਾ ਜੀ ਬੈਠੇ ਆਪਣੇ ਕਬੂਤਰ। ਇਹ ਸ਼ਾਮ ਨੂੰ ਨਾ ਹੁਣ ਨਿਕਲ ਕੇ ਬਾਹਰ ਬਹਿੰਦੇ। ਅੱਗੇ ਇਹ ਨਿਕਲਦੇ ਨਹੀਂ ਸੀ ਜ਼ਿਆਦਾ, ਕਿਉਂਕਿ ਬੱਚੇ ਵਗੈਰਾ ਇਹਨਾਂ ਨੇ ਦਿੱਤੇ ਹੋਏ ਸੀ, ਕੱਢੇ ਹੋਏ ਸੀ, ਜਿਹਦੇ ਕਰਕੇ ਇਹ ਬਾਹਰ ਨਹੀਂ ਸੀ ਆਉਂਦੇ। ਤੇ ਹੁਣ ਮਾਸ਼ਾਅੱਲਾ ਇਹ ਆ ਵੀ ਸਾਰੀ ਰੌਣਕ ਲੱਗ ਜਾਂਦੀ ਆ। ਇੱਧਰ ਵੀ ਬੈਠੇ ਆ, ਆ ਵੀ ਫਿਰਦੇ ਪਏ ਆ, ਕੁਛ ਉੱਡਣ ਦੇ ਆ। ਕਿੱਧਰ ਚੱਲਾਂ ਵਾ? ਕੀ ਕਰਨ? ਗ੍ਰੈਂਡਰ ਦੇਣ ਚੱਲਾਂ ਹਾਰਸ ਨੂੰ। ਅੱਛਾ ਦਿਆ ਭੱਜ ਕੇ। ਗ੍ਰੈਂਡਰ ਮੰਗਵਾਇਆ ਸੀ ਉਹ ਕੱਟਣ ਵਾਸਤੇ,
ਤੇ ਕੰਮ ਨਹੀਂ ਆਇਆ ਤੇ ਉਹ ਤਾਂ ਕਰਕੇ ਨਾ ਫਿਰ ਓ ਹੈਲੋ ਓ ਡਿਸਕ ਲੈ ਚਲਾ ਨਵੀਂ। ਹਾਂ ਨਵੀਂ ਉਹਨੂੰ ਦੇ ਦੇਵੀਂ, ਉਹਨੂੰ ਕਿਹਾ ਤੇਰੇ ਪੁਰਾਣੀ ਡਿਸਕ ਪੁਰਾਣੀ ਤੇਰੀ ਟੁੱਟ ਗਈ ਆ, ਨਵੀਂ ਆ ਲੈ ਲਾ। ਉਹ ਡਿਸਕ ਜਿਹੜੀ ਸੀ ਉਹ ਟੁੱਟ ਗਈ ਆ, ਉਹਦੇ ਚਲਾਉਂਦੇ ਗ੍ਰਾਈਂਡਰ ਜਿਹੜਾ ਸੀ ਨਾ ਉਹ ਹੈਗਾ ਸੀ ਸਰੀਆ ਕੱਟਣ ਵਾਸਤੇ, ਉਹ ਜੋ ਪੈਪ ਸ਼ੈਪ ਕੱਟਦਾ ਨਾ ਉਹਦੇ ਵਾਸਤੇ ਸੀ। ਉਹ ਤਾਂ ਕਰਕੇ ਫਿਰ ਡਿਸਕ ਨੂੰ ਅੱਲਾ ਦੀ ਸਪੁਰਦ ਹੋ ਗਿਆ ਕੰਮ। ਉਹ ਨਵੀਂ ਲੈ ਕੇ ਉਹਦੇ ਕੋਲ ਹੀ ਆਏ ਸੀ, ਮੈਂ ਕਿਹਾ ਉਹਨੂੰ ਦੇ ਆ ਵੀ ਆਹ ਭਰਾਵਾ ਤੇਰੀ ਨਵੀਂ ਡਿਸਕ ਸਾਡੇ ਕੋਲ ਟੁੱਟ ਗਈ ਤੇਰੀ ਪੁਰਾਣੇ ਵਾਲੀ। ਤੇ ਇੱਧਰ ਮਾਸ਼ਾਅੱਲਾ ਬੱਚੇ ਫਿਰਦੇ ਪਏ ਆ, ਪਾਣੀ ਪੂਣੀ ਪੀਤੀ ਜਾਂਦੇ ਆ, ਨਹਾਉਣ ਦੇ ਵਿੱਚ। ਉਹ ਵੇਖੋ ਚੌਧਰੀ ਯੂਸਫ ਵਿਚਾਰਾ ਲੱਗਾ ਹੋਇਆ ਇਕੱਲਾ ਹੀ। ਚੌਧਰੀ ਆ ਜਾ, ਮੈਂ ਆ ਗਿਆ ਤੇਰੀ ਹੈਲਪ ਵਾਸਤੇ। ਚਲੋ ਓਏ ਅੱਛਾ ਚੰਗਾ ਵਾ, ਚੌਧਰੀ ਯੂਸਫ ਨੂੰ ਗੱਦੀ ਕਿਹੜੇ ਪਾਇਆ ਵਾ। ਸਾਰੇ ਗਏ ਆ ਪਾਣੀ ਪੀ ਕੇ ਆਏ ਆ ਤੇ ਉਸ ਤੋਂ ਬਾਅਦ ਇਹ ਚੌਧਰੀ ਯੂਸਫ ਵਿਚਾਰਾ ਵਕਤੋਂ ਵਕਤੀ ਹੋਇਆ ਵਾ ਹੈ। ਓਹੋ ਇਹਨਾਂ ਨੇ ਹੁਣ ਨਾ ਕੁਛ ਦਾਣਾ ਛਾਣਾ ਮੰਗਦੇ ਪਏ ਆ, ਇਹਨਾਂ ਨੂੰ ਥੋੜੀ ਦੇਰ ਦੇ ਵਿੱਚ ਦਾਣਾ ਵੀ ਪਾਉਂਦੇ ਆ। ਵੈਸੇ ਤਾਂ ਮਾਸ਼ਾਅੱਲਾ ਵਾਵਾ ਖਾ ਪੀ ਕੇ ਰੱਜ ਜਾਂਦੇ ਆ, ਠੀਕ ਹੋ ਜਾਂਦੇ ਆ, ਲੇਕਿਨ ਫਿਰ ਵੀ ਹੁਣ ਨਾ ਦਾਣਾ ਛਾਣਾ ਮੰਗਦੇ ਆ, ਇਹਨਾਂ ਨੂੰ ਪਾਉਂਦੇ ਆ। ਮੈਂ ਜਦੋਂ ਚਵਾਈ ਵਾਸਤੇ ਆਇਆ ਨਾ ਵੰਡਾ ਛੰਡੇ ਵਾਸਤੇ ਸਮਾਨ, ਉਦੋਂ ਇਹਨਾਂ ਨੂੰ ਪਾਉਂਦੇ ਆ ਬਾਹਰ। ਪਿਆਲਾ ਪਿਆਲਾ ਪਾਣੀ ਪਿਆਲਾ ਜੱਟੂ ਇਹਨਾਂ ਨੂੰ ਪਿਆਲਾ, ਮੇਰਾ ਪੁੱਤ ਪੈ ਚੱਲਾ ਬਸ ਚੰਗਾ ਸਗੋਂ ਅੱਜ। ਹਾਂ ਵੀ ਸਾਮਿਆ ਦੇਣ ਤਾਂ ਕਹਿੰਦਾ ਤੇ ਕੁਛ ਨਹੀਂ ਸੀ। ਹਾਂ ਉਹ ਤਾਂ ਮੈਨੂੰ ਫੋਨ ਕਰਨ ਦਿਆ ਸੀ ਦੁਪਹਿਰ ਦਾ, ਮੈਂ ਕਿਹਾ ਯਾਰ ਵੀ ਆਉਨੇ ਆ ਦਿੰਨੇ ਆ, ਅਸਲ 'ਚ ਘਰੇ ਕੰਮ ਚੱਲਦਾ ਸੀ ਨਾ ਤੇ ਮੈਂ ਉਹ ਥੱਲੇ ਬੈਠਾ ਰਿਹਾ ਭਾਈ ਕੰਮ ਦੇ। ਮੈਂ ਕਿਹਾ ਯਾਰ ਆਉਣਾ ਵਾ, ਮੈਂ ਜਾਣਾ ਵਾ, ਐਦਾਂ ਕਰਦਾ ਰਿਹਾ। ਮੈਂ ਕਿਹਾ 4:30 ਵਜੇ ਲੈ ਕੇ ਆਉਨੇ ਆ, ਤਾਂ ਕਰਕੇ ਉਹ ਮੈਨੂੰ ਫਿਰ ਮੈਂ ਕਿਹਾ ਉਹਨੇ ਕਹਿਣਾ ਵੀ ਯਾਰ ਹਾਲੇ ਤੱਕ ਨਾ ਨਹੀਂ ਮੈਂ ਦੇ ਆਇਆ, ਮੈਂ ਕਿਹਾ ਡਿਸਕ ਟੁੱਟ ਗਈ ਪੁਰਾਣੀ ਤਾਂ ਨਵੀਂ ਰੱਖ ਲੈ ਨਾਲ ਲਾ ਲਾ ਆਪੇ। ਫਿਰ ਕੀ ਕਹਿੰਦਾ? ਕਹਿੰਦਾ ਠੀਕ ਹੈ ਬਸ ਸਹੀ ਆ। ਜੱਟੂ ਤੂੰ ਨਾ ਕੀ ਕਰਨ ਲੱਗਾ ਵਾ, ਤੂੰ ਨਾ ਇਹਨਾਂ ਨੂੰ ਪਾ ਦਾਣਾ ਦੂਣਾ, ਠੀਕ ਆ, ਦਾਣਾ ਪਾ ਸਾਰਿਆਂ ਨੂੰ, ਕਬੂਤਰਾਂ ਨੂੰ ਪਾ, ਇਹਨਾਂ ਨੂੰ ਪਾ। ਹਾਂ ਸਾਰਾ ਕੁਝ ਦਿੱਤਾ ਤਾੜ, ਹਾਂ ਕਿਉਂਕਿ ਇਹਨਾਂ ਨੇ ਖਾਣ ਹੀ ਦੇਣੇ ਫਿਰ ਦੂਸਰੇ ਸ਼ਾਮ। ਇਹਨਾਂ ਨੂੰ ਪਾ ਦੇ। ਇਹਨਾਂ ਦਾ ਸਿਸਟਮ ਲੱਗਾ ਵਾ ਕਿੱਦਾਂ? ਮੈਂ ਕਹਿੰਦਾ ਹੁਣ ਤੋਰੀਏ ਫਿਰਨ ਤੁਰਨੇ। ਨਹੀਂ ਨਹੀਂ ਪੁੱਤ ਮੱਕੀਆਂ ਆਲੇ ਦੁਆਲੇ। ਵਾੜੇ ਨੂੰ ਮੱਕੀ। ਅੱਛਾ ਹਾਂ ਵਾੜੇ ਨੂੰ ਵਾੜ ਦੇ, ਇੱਧਰ ਲਿਆ ਵਾੜੇ ਨੂੰ ਵਾੜ ਇਹਨਾਂ ਨੂੰ। ਜੱਟੂ ਰੁਕ ਜਾ, ਜਾਣੇ ਆ ਜਾਣੇ ਆ ਅਸੀਂ ਚੱਲੇ ਆ ਬੰਦੀ ਮੂੰਹ ਕਰਨ ਮੱਕੀ ਨੂੰ। ਉਹ ਯਾਰ ਅਸਲ ਦੇ ਵਿੱਚ ਕੱਲ ਸੀਰਾਂ ਪੈ ਗਈਆਂ, ਕੱਲ ਪੈ ਗਈਆਂ ਰਾਤ ਸੀਰਾਂ, ਬਾਜਰੇ ਨੂੰ ਲੱਗ ਗਿਆ ਪਾਣੀ ਆਪਣੇ ਨੂੰ ਮਾਸ਼ਾਅੱਲਾ ਅੱਲਾ ਵੱਲੋਂ। ਉਹ ਯਾਰ ਸਾਹ ਲਓ, ਉਹ ਭਾਈ ਪਰਲੇ ਹੱਥ ਯਾਰ ਸਾਹ ਤੇ ਲੈ ਲਓ ਯਾਰ। ਪਰ ਉਹ ਵਾੜ ਅੰਦਰ ਵਾੜੇ ਤੇ ਅਗਲੇ ਹੱਥੋਂ ਹੋਈ ਪਰਲੇ ਉੱਤੋਂ ਦੀ ਬੁਰੀ ਬਾਤ ਯਾਰ, ਅੰਦਰ ਜਾਣੇ ਆ। ਚੱਲ ਠੀਕ ਆ ਵਾੜ, ਇਹਨਾਂ ਨੂੰ ਇਹ ਵੀ ਰਾਹ ਦਿਖਾ। ਇਹਨਾਂ ਨੇ ਹਲੇ ਵਿਚਾਰਿਆਂ ਨੇ ਵੇਖਿਆ ਨਹੀਂ ਰਾਹ, ਡਰਦੇ ਆ ਥੋੜਾ ਹਨਾ। ਡੱਡ ਮੱਛੀ ਚਗਣ ਆਪੇ, ਬਸ ਛੱਡ ਦੇ ਯਾਰ ਸਾਹ ਲੈ। ਉਹ ਯਾਰ ਹੱਦ ਆ ਯਾਰ ਤੁਹਾਡੇ ਵਾਲੀ, ਪਰੇ ਨੂੰ इसके नीचे से जाना है उधर, बस नहीं आ काम वारे दा वा। ਐਨ ਵੜ ਗਿਆ ਨਾ ਇਹ ਜਿੱਦਣ ਦੇ, ਇਹਨਾਂ ਨੇ ਫਿਰ ਆ ਫੋੜ ਫਾੜ ਦਿਆ ਕਰਨਾ ਸਾਰਾ ਨਿਜ਼ਾਮ। ਬਸ ਉਹ ਪਰਲੇ ਬਾਹਰ ਬਸ ਕਰ। ਇਹ ਭਾਈ ਸ਼ੈਨ ਆ ਕੋਈ ਵੀ ਚਾਰਨੇ ਪਿਆ ਕਰਨੇ ਆਪਾਂ ਨੂੰ, ਮੈਨੂੰ ਲੱਗਦਾ ਭਾਵ ਸ਼ੈਨ ਆਪਣਾ ਮੋਟਾ, ਉਹਨਾਂ ਨੇ ਇਹ ਲੈ ਲਿਆ, ਉਹਨਾਂ ਨੂੰ ਬੜਾ ਸ਼ੌਕ ਹੈ ਇਹਨਾਂ ਦਾ। ਤੇ ਉਹਦੇ ਕੋਲ ਵੀ ਹੈਗੀਆਂ ਵਾ ਬੱਤਖਾਂ, ਜਿਨ੍ਹਾਂ ਕੋਲ ਚਿੱਟੀਆਂ ਬੱਤਖਾਂ ਗਈਆਂ ਆਪਣੀਆਂ। ਤੇ ਉਹ ਨਾ ਉਹਨਾਂ ਨੇ ਬੱਚੇ ਲੈ ਕੇ, ਉਹ ਨਿੱਤ ਬੱਕਰੀਆਂ ਕੋਈ ਚਾਰਦਾ ਸੀ ਉਹਨਾਂ ਨੇ ਸਵੇਰੇ ਲੈ ਕੇ, ਸੋਟੀ ਬਹਿ ਜਾਣੀ ਵੀ ਕੋਈ ਕਾਂ ਨਾ ਚੱਕੇ ਤੇ ਚਾਰਨ ਲੱਪਣਾ। ਬਸ ਹਟ ਜਾ ਪਿੱਛੇ ਹਟ ਜਾ। ਚਲ ਚੰਗੇ ਕੰਮ ਨੂੰ ਲਾਤਾ ਯਾਰ ਇਹਨਾਂ ਨੇ ਸਾਨੂੰ। ਚਲੋ ਫਿਰ ਤਾਂ ਜਾਣ ਦੇ, ਚਲੋ ਹੋ ਗਿਆ। ਫਿਰ ਇਹਨਾਂ ਨੇ ਮੋੜ ਘੋੜ ਕੇ ਉੱਥੇ ਹੀ ਜਾਣਾ ਵੀਰ, ਇਹ ਨਹੀਂ ਜਾਂਦੇ ਕਿਸੇ ਪਾਸੇ। ਮੈਂ ਤਾਂ ਸੋਚਿਆ ਸੀ ਵੀ ਥੋੜਾ ਜਿਹਾ ਕੰਮ ਆਸਰਾ ਹੋ ਜਾਊਗਾ ਇੱਧਰ ਫਿਰਨਗੇ, ਲੇਕਿਨ ਨਹੀਂ। ਹਾਈ ਮੈਂ ਮਾਰੀ, ਮੈਂ ਸਦਕੇ ਮੈਂ ਹੰਬ ਗਿਆ, ਹੋ ਗਿਆ। ਲੈ ਇੰਨਾ ਘੁੰਮ ਘਮਾ ਕੇ ਲਿਆਂਤਾ ਤੇ ਗੱਲ ਫਿਰ ਉੱਥੇ ਦੀ ਉੱਥੇ ਹੀ। ਚੱਲ ਪਾਣੀ 'ਚ ਸਿੱਧਾ, ਥੱਕ ਗਿਆ ਹੁਣ ਪਾਣੀ 'ਚ। ਇਹਨਾਂ ਲਿਆ ਪਾ ਲਿਆ ਕੇ ਸਹਿਮਿਆ, ਹਾਂ ਸਾਰਾ ਪਾ ਲਿਆ ਕੇ। ਇੱਕ ਇਹ ਕੰਮ ਕਰਦੇ ਤੇ ਇੱਕ ਬੰਦੇ ਘੋੜੀ ਹੈ, ਹਾਂ ਘੋੜੀ ਬਾਹਰ ਬੰਨਦੇ ਤੇ ਅਸੀਂ ਆਏ ਬੰਦੀ ਮੂੰਹਾਂ ਕਰਕੇ। ਹਾਂਜੀ ਸਰ ਜੀ, ਇਧਰੋਂ ਖੜੋਤੇ ਨਿਕਲ ਕੇ ਬਸ ਛੱਤ ਬੰਦ ਹੋ ਗਈ ਹੈ, ਸਾਰੀ ਨਿਬੜ ਗਈ ਆ। ਬਸ ਇੱਕ ਪੀਸ ਰਹਿੰਦਾ ਜਿਹੜਾ ਆਪਣਾ ਘਟ ਗਿਆ। ਪਰੇ ਹੋ ਹਾਂ ਜ਼ਰਾ ਦਿਖਾਓ ਕਿਆ ਬਣਿਆ ਤੇ ਕਿਆ ਨਹੀਂ ਹੈ। ਛੱਤ ਬਈ ਚੈੱਕ ਕਰ ਲੈ, ਜੇ ਦਾਣੇ ਦਾ ਨਾ ਹੋਵੇ ਤੇ ਗੱਲ। ਅੱਲਾ ਪਾ ਖੈਰ ਕਰੇ ਜੀ। ਲੋ ਜੀ ਮਾਸ਼ਾਅੱਲਾ
ਨਹੀਂ ਯਾਰ ਵਾਕਈ ਮਾਸ਼ਾਅੱਲਾ ਬਹੁਤ ਸਿੱਧੀ ਸੁਧੀਰ ਲਾਈ ਹੈ। ਦੇਖੋ ਤੁਹਾਨੂੰ ਸੂਤਰ ਦਾ ਫਰਕ ਨਹੀਂ ਨਜ਼ਰ ਆਇਆ। ਅੱਛਾ ਬਾਕੀ ਵੇਖਿਆ ਅੱਛਾ ਪਹਿਲਾਂ ਵੇਖੀ ਆ ਫਿਰ ਵਿਖਾਈ ਆ। ਨਹੀਂ ਨਹੀਂ ਸਹੀ ਹੈ। ਨਹੀਂ ਮਾਸ਼ਾਅੱਲਾ ਬਹੁਤ ਪਿਆਰੀ ਲੱਗੀ ਆ। ਅਸਲ 'ਚ ਨਾ ਅੱਗੇ ਥੋੜਾ ਜਿਹਾ ਆਪਾਂ ਨੂੰ ਮਸਲਾ ਹੋ ਗਿਆ ਸੀ ਲਿਫਣ ਕਰਕੇ, ਹੁਣ ਲਾਏ ਆ ਥੋੜੇ ਜਿਹੇ ਸੁੱਕੇ। ਉਹਦਾ ਹੱਲ ਕੋਈ ਨਹੀਂ ਸੀ। ਨਹੀਂ ਮਤਲਬ ਗਿੱਲੇ ਵੀ ਆਪਾਂ ਲਾਈਏ ਨਾ, ਇੱਕ ਮਾਨ ਹੁੰਦਾ ਬੰਦੇ ਨੂੰ ਯਾਰ ਅਸੀਂ ਲਾ ਸਕਦੇ ਹਾਂ। ਹਾਂਜੀ ਹਾਂਜੀ ਆਪਣਾ ਹਿਸਾਬ ਆਪਣਾ ਆਪਣਾ ਡੈਫੀਨਿਟਲੀ ਹਿਸਾਬ ਆ। ਉਹ ਹੁਣ ਗੱਲ ਇਹ ਸੀ ਕਿ ਆਪਾਂ ਲੇਕਿਨ ਫਿਰ ਵੀ ਆਪਾਂ ਗੰਨਾਂ ਨਾਲ ਗੱਲ ਇਸ ਤੋਂ ਲਾਈ ਸੀਗੀ ਵੀ ਜਰਾ ਹਵਾ ਫਿਰ ਜਵੇ। ਸੁੱਕ ਜਾਣਗੇ। ਨਹੀਂ ਹੁਣ ਮਾਸ਼ਾਅੱਲਾ ਡਨ ਆ। ਹੁਣ ਤੁਸੀਂ ਜਾ ਰਹੇ ਹੋ? ਹੁਣ ਅਸੀਂ ਜਾ ਰਹੇ ਹਾਂ। ਠੀਕ ਆ। ਹੁਣ ਆਪਣੇ ਕੋਲ ਪੀਸ ਨਹੀਂ ਹੈਗਾ। ਠੀਕ ਆ। ਹੁਣ ਸਵੇਰ ਤੁਸੀਂ ਲੈ ਕੇ ਆਉਣਾ ਪੀਸ। ਸਵੇਰ ਪੀਸ ਲੈ ਕੇ ਆਵਾਂਗੇ, ਤੁਹਾਨੂੰ ਇਹ ਮੁਕੰਮਲ ਕਰਕੇ ਤੇ ਤੁਹਾਨੂੰ ਡਨ ਓਕੇ ਕਰਾ ਕੇ ਤੇ ਅੱਲਾ ਦੀ ਸਪੁਰਦ। ਚਲੋ ਅੱਲਾ ਖੈਰ ਕਰੇ। ਇਹ ਹੋ ਗਿਆ। ਹੁਣ ਮੈਨੂੰ ਜ਼ਰਾ ਇਹ ਦੱਸ ਦਿਓ ਕਿ ਪੌੜੀਆਂ ਦਾ ਕੀ ਕਰਨਾ ਆਪਾਂ? ਪੌੜੀਆਂ ਦਾ ਉਹੀ ਜਿਹੜਾ ਕੱਲ ਦੇਖਿਆ ਯਾਰ ਇੱਕ ਹੋਰ ਕੰਮ ਨਹੀਂ ਹੋ ਸਕਦਾ ਅਗਰ ਆਪਾਂ ਗੋਲਾ ਲੈ ਕੇ ਆਈਏ ਤੇ ਗੋਲੇ ਦੇ ਉਹ ਕੀ ਬਣਦੇ ਹੁੰਦੇ? ਮੋਲਡਿੰਗ ਬਣਦੀ ਹੁੰਦੀ ਆ? ਬਣ ਜਾਂਦੀ। ਮੋਲਡਿੰਗ ਵਾਲਾ ਕੀ ਹਿਸਾਬ ਹੁੰਦਾ ਜ਼ਰਾ ਉਹ ਦੱਸੋ। ਮੋਲਡਿੰਗ ਦਾ ਇਹ ਹੁੰਦਾ ਕਿ ਯਾਰ ਉਹ ਪੀਸ ਹੋਣੇ ਚਾਹੀਦੇ ਗੁਲਾਈ 'ਚ। ਜੇ ਟੋਟੇ ਲਾਈ ਦੇ ਨਾ ਫਿਰ ਉਹਨਾਂ 'ਚ ਫਰਕ ਆ ਜਾਂਦਾ। ਇੱਕ ਅੱਧੀ ਗਲਾਈ ਹੋਵੇ ਨਾ ਫੇਰ ਖੈਰ ਆ, ਜਦੋਂ ਆਪਾਂ ਜ਼ਿਆਦਾ ਬਣਾਉਣੀ ਆ ਨਾ ਹਾਂਜੀ, ਫਿਰ ਉਹਨਾਂ 'ਚ ਫਰਕ ਆ ਜਾਂਦਾ। ਅਗਰ ਆਪਾਂ ਇਹਨੂੰ ਚੌਰਸ ਮੋਲਡਿੰਗ ਲਾਈਏ ਦੀਵਾਰ ਨੂੰ ਤੇ ਸਾਹਮਣੇ ਨੂੰ, ਲਾ ਦਿਆਂਗੇ। ਉਹ ਕਿਵੇਂ ਦਾ ਲੱਗ ਰਿਹਾ? ਉਹ ਕੀ ਲੱਗੇਗਾ? ਗੋਲੇ ਦਾ ਹੀ ਡਿਜ਼ਾਈਨ ਬਣੇਗਾ। ਗੋਲੇ ਦਾ ਡਿਜ਼ਾਈਨ ਹੀ ਕਹਿ ਰਿਹਾ ਮੈਂ ਤੁਹਾਨੂੰ। ਮੇਰੇ ਹਿਸਾਬ ਨਾਲ ਤੇ ਬਾਈ ਉਹ ਤੁਹਾਨੂੰ ਸੁਬਾਹ ਦਿਖਾਏ ਨਾ ਉਹ ਪੱਤੇ ਯਾਰ ਪਾਨ ਪੱਤਾ ਹੁੰਦਾ ਉਹ ਸੌਰੀ ਹੈ ਪਰ ਹਾਂ ਪਰ ਜਿਹਾ ਜਿਹੜਾ ਹੁੰਦਾ ਵਾ। ਪਰ ਸੋਹਣੇ ਲੱਗ। ਪਰ ਕਿੰਨੇ ਲੱਗਣਗੇ ਇਹਨੂੰ? ਇਹਨੂੰ ਆਪਣੇ ਲਾਈਆਂ ਨੇ ਮੇਰੇ ਕੋਲ 4 ਤੇ ਲੱਗਣਗੇ ਸਿੱਧੇ ਐ ਸਿੱਧੇ 4 ਲੱਗਣਗੇ ਤੇ ਇੱਕ ਥੱਲੇ ਉਹ ਲੱਗ ਜਾਂਦਾ ਹੁੰਦਾ। ਇੱਥੇ ਨਹੀਂ ਲੱਗਦਾ ਉਹ ਯਾਰ। ਉੱਥੇ ਉਹ ਨਹੀਂ ਲਾਉਣਾ ਆਪਾਂ। ਪਿਓਰ ਹਾਂ ਉਹ ਖਜੂਰ ਜੀ ਲਾਤੀ ਤਾਂ ਉਹ ਫਿਰ ਅਸਲ 'ਚ ਪੱਤਿਆਂ ਦਾ ਹਿਸਾਬ ਇਹ ਹੁੰਦਾ ਬਰੋ ਕਿ ਆਪਾਂ ਜਦੋਂ ਪੱਤੇ ਲਾਉਂਦੇ ਨਾ ਉਹਦੇ ਵਿੱਚ ਲਾਈਟ ਹੋਣੀ ਜ਼ਰੂਰੀ ਆ। ਆਪਣੇ ਕੋਲ ਲਾਈਟ ਨਹੀਂ ਹੈਗੀ ਤੇ ਪੱਤਿਆਂ ਨੂੰ ਰੰਗ ਵੀ ਫਿਰ ਆਪਾਂ ਨੂੰ ਵੱਖਰਾ ਕਰਨਾ ਪੈਣਾ। ਲਾਈਟ ਜ਼ਰੂਰੀ ਨਹੀਂ ਬਾਈ। ਲਾਈਟ ਦਾ ਕੋਈ ਇਸ਼ੂ ਨਹੀਂ ਹੁੰਦਾ। ਚਿੱਟਾ ਹੀ ਕਰ ਦਈਦੇ ਆ ਵੱਖਰੇ। ਤੇ ਉਹ ਫਿਰ ਲਾਈਟ ਵੀ ਉਹਦੇ ਵਿੱਚ ਲਾਈਟ ਜ਼ਰੂਰੀ ਆ। ਜੇ ਲਾਈਟ ਨਹੀਂ ਜ਼ਰੂਰੀ ਤੇ ਫਿਰ ਰੰਗ ਐਕਸਟਰਾ ਹੋਰ ਕਰ। ਖਜੂਰ ਲਾਈਏ ਤੇ ਫਿਰ ਆਪਾਂ ਨੂੰ ਤੋੜਨੀਆਂ ਪਿਆ ਨਹੀਂ ਕਰ ਸਕਦੇ। ਪੈਲ ਵੀ ਪਾਉਣੀ ਪਿਆ ਕਰਨੀ ਆ ਹੈ। ਰਫੜ ਤਾਂ ਬਹੁਤਾ ਵੱਧ ਗਿਆ। ਨਹੀਂ ਚਲੋ ਤੁਸੀਂ ਸਵੇਰ ਆਓ ਨਾ, ਅੱਲਾ ਪਾਕ ਕਰੇ ਖੈਰ ਇਹਨੂੰ ਆਪਾਂ ਕੰਪਲੀਟ ਕਰੀਏ ਤੇ ਫਿਰ ਆਪਣੀ ਦੀਵਾਰ ਦਾ ਕੁਝ ਸੋਚ ਲੈਂਦੇ ਆ। ਦੀਵਾਰ ਦਾ ਤਾਂ ਰੋਲਾ ਹੀ ਨਹੀਂ। ਤੁਹਾਡੇ ਰੰਗ ਵਾਲੇ ਇਧਰੋਂ ਸ਼ੁਰੂ ਹੋਣ ਉਹਦਾ ਤਾਂ ਇਸ਼ੂ ਹੀ ਨਹੀਂਗਾ। ਹਾਂ ਹਾਂ ਇਸ਼ੂ ਆ ਸੀ ਜਿਹੜਾ ਛੱਤ ਦਾ ਆਪਣਾ ਉਹ ਨਿਬੜ ਗਿਆ। ਕੰਮ ਸੀਗਾ। ਹਾਂਜੀ ਇੰਨਾ ਕਰਕੇ ਰੰਗ ਵਾਲੇ ਨਹੀਂ ਸੀ ਵੜਨ ਦੇ। ਇਹੀ ਗੱਲ ਸੀ। ਬਸ ਆਹੀ ਪ੍ਰੋਬਲਮ ਆ। ਵਿਚਾਰੇ ਕਹਿੰਦੇ ਸੀ ਯਾਰ ਇਹਨੂੰ ਨਿਬੇੜ ਲਓ ਫਿਰ ਵੜੀਏ। ਚਲੋ ਅੱਲਾ ਪਾਕ ਖੈਰ ਕਰੇ। ਸ਼ੁਕਰ ਆ ਰੱਬ ਦਾ ਇਹ ਹੋ ਗਿਆ। ਯਕੀਨ ਮੰਨ ਮੈਨੂੰ ਬੜੀ ਟੈਨਸ਼ਨ ਸੀ। ਟੈਨਸ਼ਨ ਇਹ ਨਹੀਂ ਸੀ ਵੀ ਇਹ ਲੱਗਣੀ ਨਹੀਂ। ਬਈ ਮੈਂ ਫਸਿਆ ਨਾ ਹੁੰਦਾ। ਮੈਨੂੰ ਟੈਨਸ਼ਨ ਬਾਈ ਸਿਰਫ ਇਹ ਸੀ, ਮੈਂ ਤੁਹਾਨੂੰ ਦੱਸਦਾ ਟੈਨਸ਼ਨ ਇਹ ਸੀ ਯਾਰ ਜਿਹੜਾ ਆ ਮਿਹਨਤ ਲੱਗੀ ਹੋਈ ਨਾ ਇਹ ਨਾ ਡਿੱਗਣੀ ਪਵੇ। ਜਿੱਦਾਂ ਤੁਸੀਂ ਬੰਦਾ ਨਹੀਂ ਨਾ ਲਾ ਰਹੇ ਉਹ ਵੀ ਨਹੀਂ ਲਾ ਰਹੇ ਯਾਰ ਫਿਰ ਇਹੀ ਲੇਬਰ ਲਾ ਲੈਂਦੇ 2 ਬੰਦੇ। ਆ ਬੰਦਾ ਮੂੰਹ ਤੇ ਖੜਾ ਪੁੱਛ ਲਓ ਜੀ ਬਿਮਾਰੀ ਕਹਿੰਦਾ ਕਿ ਨਹੀਂ ਕੱਲਾ ਹੀ ਕਰ 5 ਮਹੀਨਾ ਲੱਗਾ। ਬਾਈ ਰੋਲਾ ਮੈਂ ਵੀ ਤੈਨੂੰ ਤਾਂ ਸੱਦਿਆ ਕਿ ਕਰਕੇ ਦੇ ਬਸ। ਨਹੀਂ ਮਾਸ਼ਾਅੱਲਾ ਤੁਸੀਂ ਫਿਲਿੰਗ ਤੋਂ ਬਗੈਰ ਦੇ ਲੋਗੇ ਆ ਸ਼ੀਟਾਂ ਜਿੱਦਾਂ। ਨਹੀਂ ਨਹੀਂ ਬਿਲਕੁਲ ਮਾਸ਼ਾਅੱਲਾ ਤੁਸੀਂ ਸਵੇਰ ਫੀਲਿੰਗ ਕਰੋਗੇ ਇਹਨੂੰ ਅੱਛੇ ਵਾਲੀ ਇਨਸ਼ਾਅੱਲਾ ਅੱਲਾ ਖੈਰ ਕਰੇਗਾ। ਹਾਂ ਚਲੋ ਠੀਕ ਆ ਜੀ। ਬੜਾ ਥੈਂਕ ਯੂ, ਬੜਾ ਸ਼ੁਕਰੀਆ ਤੁਹਾਡਾ। ਅਸੀਂ ਵੀ ਜਿਹੜਾ ਪਾਣੀ ਦੇ ਦੁਆਲੇ ਹੋਈਏ ਮੋੜੀਏ ਪਾਣੀ। ਹਾਂ ਤੇ ਸ਼ੁਕਰ ਆ ਰੱਬ ਦਾ, ਮਿਹਰਬਾਨੀ। ਲਓ ਜੀ ਪਹਿਲੀ ਬੰਦੀ ਖਾਲੇ ਦੇ ਵਿੱਚ ਆ ਵਾ। ਬਿਸਮਿਲ੍ਲਾ। ਆ ਵੀ ਕੰਮ ਜ਼ਰੂਰੀ ਆ ਭਾਵੇਂ ਸਾਰੇ ਕਹਿਣ ਗੰਦਾ ਜੱਟੂ ਲੇਕਿਨ ਭਾਈ ਇਹ ਬੜਾ ਜ਼ਰੂਰੀ ਆ। ਅਸੀਂ ਨਿੱਕੇ ਹੁੰਦੇ ਵੇਖਦੇ ਨਹੀਂ ਤੇ ਮੁੜ ਕੇ ਚਾਹ ਹੁੰਦਾ ਸੀ ਕਿਹੜਾ ਵੇਲਾ ਹੋਊਗਾ ਕਿ ਅਸੀਂ ਜਦੋਂ ਕਈ ਚੱਕਾਂਗੇ ਤੇ ਐਂ ਕਰਕੇ ਫਿਰ ਕਰਾਂਗੇ। ਨਹੀਂ ਯਾਰ ਇਹ ਵੀ ਇੱਕ ਹਿੱਸਾ ਹੈ, ਜ਼ਿਮੀਦਾਰੇ ਦਾ ਹਿੱਸਾ ਹੈ। ਅੱਛਾ ਕੁਛ ਭਰਾ ਨਾ ਉਦੋਂ ਕਮੈਂਟ ਆਇਆ ਸੀ। ਮੈਂ ਕਿਹਾ ਮੈਨੂੰ ਯਾਦ ਆ ਗਿਆ, ਮੈਂ ਦੱਸ ਦਵਾਂ ਇੱਧਰ ਨੂੰ ਆਏ ਤੇ ਕੋਈ ਬੰਦੇ ਕਹਿੰਦੇ ਆਦੀਆਂ ਪਿਆਲੀਆਂ ਵਿਖਾਓ। ਆਹ ਘਰ ਆਪਣਾ ਸਾਹਮਣੇ ਜੱਟੂ ਵਿਖਾ ਮੜਾ ਜਾ। ਆ ਜਿੰਨੀਆਂ ਆਲੇ ਦੁਆਲੇ ਪੈਲੀਆਂ ਨਜ਼ਰ ਆ ਰਹੀਆਂ ਨਾ ਤੇ ਉਹ ਆਪਣੀਆਂ ਵਾ। ਮਤਲਬ ਕਿੰਨੀਆਂ ਕੀ ਆ ਵੀ ਜਿਵੇਂ ਉਹਨੇ ਕਿਹਾ ਵੀ ਆਪਣੀ ਜ਼ਮੀਨ ਕਿੰਨੀ ਆ, ਉਹਨੇ ਕਿਹਾ ਆ ਸਾਰੀ। ਉਹਨੇ ਕਿਹਾ ਵਾਹ ਬੱਲੇ ਬੱਲੇ ਬੱਲੇ। ਉਹ ਤੱਕ ਉਹਨੇ ਕਿਹਾ ਨਹੀਂ ਨਹੀਂ ਜਿੱਥੋਂ ਤੱਕ ਸਿਰ ਬਾਂਹ ਜਾ ਰਹੀ ਹੈ। ਉਹ ਹਿਸਾਬ ਆ ਕਿ ਜ਼ਿਆਦੇ ਨਹੀਂ ਹੈਗੇ। ਕਿੱਲੇ 'ਚ ਆਪਣਾ ਡੇਰਾ ਤੇ ਉਸ ਤੋਂ ਬਾਅਦ ਆਪਣੇ ਕੋਲ ਬਚਦੇ 4.5 ਕਿੱਲੇ। ਠੀਕ ਆ ਤੇ ਸਾਨੂੰ ਹਿਸਾਬ ਲਾ ਮਤਲਬ ਵੀ 5.5 ਕਿੱਲੇ ਦਾ ਆਪਣੇ ਆਪ ਦੀ ਜਿਹੜੀ ਜ਼ਾਤੀ ਜ਼ਮੀਨ ਹੈ ਤੇ ਜਿਹਦੇ ਵਿੱਚ ਪੱਠੇ ਵੀ ਆ। ਰੱਬ ਦਾ ਸ਼ੁਕਰ ਆ ਬੜਾ ਸੋਹਣਾ ਸਰੀ ਜਾਂਦਾ। ਮੈਂ ਕਹਿੰਦਾ ਹੁੰਦਾ ਕਿ ਹੁਣ ਜਿਹੜੀ ਪੈਲੀ ਹੈ ਨਾ ਉਹ ਮੁੱਕ ਗਈ ਆ। ਮੁੱਕ ਕਿਵੇਂ ਗਈ ਆ? ਬਾਬੇ ਭਾਈ ਜ਼ਮੀਨ ਜਿਹੜੀ ਬਣਾ ਗਏ ਉਹ ਬਣਾ ਗਏ ਤੇ ਹੁਣ ਜ਼ਮੀਨ ਬਣਾਉਣੀ ਬੜੀ ਔਖੀ ਆ, ਲੈਣੀ ਬੜੀ ਔਖੀ ਆ।
ਜ਼ਿਮੀਦਾਰ ਬੰਦਾ ਤੇ ਵੈਸੇ ਮੈਨੂੰ ਲੱਗਦਾ ਨਹੀਂ ਲੈ ਸਕਦਾ, ਜਿੰਨੇ ਵਿਚਾਰੇ ਨੇ ਠੇਕੇ ਤੇ 2-2 2.5 ਮਰਬੇ ਦਾ ਜ਼ਿਮੀਦਾਰਾਂ ਕੀਤਾ ਹੋਇਆ ਵਾ ਉਹ ਵੀ ਨਹੀਂ ਲੈ ਸਕਦਾ। ਬਿਜ਼ਨਸਮੈਨ ਬੰਦਾ ਲੈ ਸਕਦਾ। ਜ਼ਮੀਨਾਂ ਹੁਣ ਹੌਲੀ ਹੌਲੀ ਘਟੀ ਜਾਣੀਆਂ। ਅਗਲੀ ਜਿਹੜੀ ਯੂਥ ਆ, ਅਗਲੀ ਜਿਹੜੀ ਜਨਰੇਸ਼ਨ ਆ, ਉਹਨਾਂ ਦੇ ਕੋਲੇ ਪੈਲੀਆਂ, ਜਿਵੇਂ ਕਿਸੇ ਦੇ ਕੋਲੇ ਕਿਸੇ ਦੇ ਦਾਦੇ ਨੂੰ ਮੁਰੱਬਾ ਪਿਆ ਤੇ ਮੁਰੱਬਾ ਬੜੀ ਗੱਲ ਹੁੰਦੀ ਸੀ। ਤੇ ਹੁਣ ਜਿਹੜਾ ਟਾਈਮ ਆ, ਹੁਣ ਫਿਰ ਅੱਗੇ 2 ਮੁੰਡੇ ਹੋ ਗਏ ਤੇ 12-12 ਕਿੱਲੇ ਆ ਗਏ ਹੈ, ਮਤਲਬ ਪਿਓ ਚਾਚਾ ਤੇ 12-12 ਕਿੱਲੇ ਹੋ ਗਏ, ਤੇ ਜੇ ਪਿਓ ਦੇ ਅੱਗੇ 4 ਹੋ ਗਏ ਮੁੰਡੇ ਤੇ ਅੱਲਾ ਦੀ ਸਪੁਰਦ ਉਹ ਗੇਮ ਰਹਿ ਗਈ, ਉਹਨੂੰ ਕੀ ਕਹਿੰਦੇ, ਤਿੰਨਾਂ ਦੀ ਹੈ। ਤੇ ਉਹ ਫਿਰ ਮਤਲਬ 2-3 ਪੀੜ੍ਹੀਆਂ ਤੇ ਜਾ ਕੇ ਪੈਲੀ ਮੁੱਕ ਜਾਂਦੀ ਆ। ਤੇ ਉਹੀ ਹਿਸਾਬ ਆ, ਮੁਰੱਬਾ ਮੁੱਕ ਜਾਂਦਾ। ਤੇ ਜਿਨ੍ਹਾਂ ਵਿਚਾਰਿਆਂ ਨੂੰ 12-12 ਕਿੱਲੇ ਪਏ ਆ, ਸਾਨੂੰ ਹੁਣ ਟੋਟਲੀ ਹਿਸਾਬ ਲਾ ਲਓ ਵੀ 10-12 ਕਿੱਲੇ ਪਏ ਸੀ, ਠੀਕ ਹੈ, 10-11 ਕਿੱਲੇ। ਤੇ ਉਹ ਹਿਸਾਬ ਨਾਲ ਫਿਰ ਹੌਲੀ ਹੌਲੀ ਗੇਮ ਰੜ ਗਈ। ਤੇ ਇਹੀ ਹਿਸਾਬ ਆ ਹੁਣ ਜ਼ਮੀਨ ਵਾਲਾ ਉਹੀ, ਮਤਲਬ ਇਹ 4-5 ਕਿੱਲੇ ਹੁਣ ਸਾਡੇ ਕੋਲੇ ਆ, ਠੀਕ ਆ। ਤੇ ਸ਼ੁਕਰ ਆ ਰੱਬ ਦਾ, ਠੀਕ ਆ। ਅਕਸਰ ਲੋਕਾਂ ਕੋ ਤੇ ਕਿੱਲਾ ਵੀ ਰਹਿ ਗਈ ਆ। ਤੇ ਬੜਿਆਂ ਦਾ ਰੱਬ ਕੋ ਬਹੁਤ ਮਤਲਬ ਸ਼ੁਕਰ ਹੁਣ ਵੀ ਆ, ਲੇਕਿਨ ਬੜਿਆਂ ਦਾ ਕੋਲੇ ਪਹਿਲਾਂ ਵੀ 4-4 5-5 ਮਰਬੇ ਸੀ। ਸੋ ਆਹ ਹਿਸਾਬ ਆ, ਆਪਣੇ ਕੋਲੇ 5.5 ਕਿੱਲੇ ਆ ਜੀ, ਜਿਹਦੇ ਵਿੱਚ ਭਾਈ ਆ ਮੱਕੀ ਬੀਜੀ ਆ ਹੀ ਜੱਟੂ ਨੇ। ਇਹ ਜੱਟੂ ਕੀ ਪੈਲੀ ਆ ਜੀ, ਤੇ ਇਹ ਜੱਟੂ ਨੇ ਬੀਜੀ ਆ ਕਿੱਲਾ ਮੱਕੀ ਬੀਜੀ, 1.25 ਕਿੱਲਾ। ਅੱਛਾ, ਦਵਾੜਾ ਇੱਧਰ ਬੀਜਣਾ ਵਾ। ਬਸ ਆ ਆਪਣਾ ਹਿਸਾਬ ਆ, ਮਤਲਬ ਇਕੱਠੀ ਮੁਸ਼ਤਰਕਾ ਜੀ ਚੱਲਦੀ ਆ। ਇੱਥੋਂ ਲੈ ਕੇ ਆ ਪੱਟੀ ਉਹ ਤੱਕ ਜਿੱਥੇ ਆਪਣਾ ਡੇਰਾ ਵਾ, ਤੇ ਡੇਰੇ ਤੋਂ ਪਿਛਲੇ ਪਾਸੇ ਜਿਹੜੀ ਆਪਣਾ ਬਾਜਰਾ ਵਾ, ਠੀਕ ਆ। ਤੇ ਉਸ ਤੋਂ ਬਾਅਦ ਇਧਰੋਂ ਲੈ ਕੇ ਉਹ ਆਪਣੇ ਟੂਲ ਟਰਪੈਨ ਤੱਕ, ਤੇ ਉਹ ਆਪਣੇ ਦੇ ਕੋਲੇ ਆ। ਤੇ ਉਹ ਸਾਹਮਣੇ ਜਿਹੜੇ 12 ਕਿੱਲੇ ਆ, ਆ ਜਿਹੜੀ ਮੱਕੀ ਨਜ਼ਰ ਆ ਰਹੀ ਆ, ਉਹ ਟੂਲ ਆ, ਉਹ ਨੁੱਕਰ ਦੇ ਵਿੱਚ ਆਪਣੇ ਡੇਰੇ ਤੇ, ਉਹ 12 ਕਿੱਲੇ ਮਾਮਿਆਂ ਦੇ ਆ। ਮੈਂ ਕਿਹਾ ਨਾਲ ਜੱਟੂ ਦੱਸ ਦਈਏ ਸਾਰਿਆਂ ਨੂੰ, ਅੱਜ ਸਾਰੇ ਪੁੱਛਦੇ ਸੀ। ਤੇ ਆਹ ਤਾਂ ਪੁੱਤ ਖੁੱਲਾ ਹੋਇਆ ਮੂੰਹ, ਸਾਰੇ ਖੁੱਲੇ ਦੋਨੇ, ਬਸ ਉਹ ਬੰਦੀ ਖੋਲਣੀ ਸੀ। ਅੱਲਾ ਦੀ ਸਪੁਰਦ ਕੰਮ ਨਿਬੜ ਗਿਆ। ਵੇਖ ਲਈਏ ਇੱਕ ਵਾਰੀ ਫਿਰ। ਲੋ ਜੀ, ਮੱਕੀ ਜੱਟੂ ਕੀ ਵਾਵਾ ਹੋਈ ਆ ਮਾਸ਼ਾਅੱਲਾ, ਪਰ ਖਾਦ ਪੈਣੀ ਆ। ਤੇ ਆਹ ਨਿਜ਼ਾਮ ਬੜਾ ਇਸੜ ਬੜੀ ਆ ਯਾਰ ਜੱਟੂ। ਸਪਰੇਅ ਕਰਨੀ ਕੱਲ ਪਰ। ਅੱਛਾ ਘਰਤੀ ਆ ਬੜਵਾਲ ਨੇ ਇੱਕ ਫੇਰ ਕਰਨੀ। ਅੱਛਾ ਉਹ ਨਾਗੇ ਲਾਏ ਸੀ, ਉਹ ਵੀ ਉੱਗ ਪਏ। ਅੱਛਾ, ਚਲੋ ਸ਼ੁਕਰ ਆ। ਅਸਲ ਦੇ ਵਿੱਚ ਮੱਕੀ ਨਾ ਕਿਣੀ ਨਹੀਂ ਸੀ ਸਹੀ, ਥੋੜਾ ਜਿਹਾ ਵਿੱਚ ਇਸ਼ੂ ਆ ਗਿਆ ਸੀ ਕਿ ਨਾਗੇ ਲਾਉਣੇ ਬੜੇ ਪੈ ਵਿੱਚ। ਤੇ ਲੇਕਿਨ ਅਲਹਮਦੁਲਿਲਾ ਜਿਹੜੇ ਨਾਗੇ ਆ ਉਹ ਵੀ ਦੁਬਾਰਾ ਹੋ ਗਏ ਆ। ਤੇ ਲੋ ਜੀ, ਇਧਰੋਂ ਮੂੰਹਾਂ ਹੋਇਆ ਵਾ। ਓਏ ਡਰਮ ਕਿੱਥੇ ਰੱਖਣਾ ਵਾ ਖਾਦ ਫਲੱਡ ਕਰਨ ਵਾਸਤੇ? ਉੱਥੋਂ ਸੈੱਟ ਕਰ ਦਈਏ। ਹਾਂ ਬਸ ਆ ਜਾ। ਲੋ ਜੀ ਜੱਟੂ ਬੀ ਕਿਹੜਾ ਲਾਇਆ ਵਾ? ਬਾਦਸ਼ਾਹ ਲਾਇਆ। ਅੱਛਾ ਚਲੋ, ਵੈਸੇ ਮੈਨੂੰ ਪਤਾ ਨਹੀਂ ਬਾਦਸ਼ਾਹ ਦਾ। ਤੇ ਚਲੋ ਜੀ, ਆ ਇੱਥੇ ਰੱਖੋ ਸਾਹਮਣੇ ਆ ਸਨੂਕਰ ਤੇ। ਆਹ ਪੁੱਤ ਆਹ ਵੇਖ, ਆਹ ਜਿਹੜੀ ਥਾਂ ਹੁੰਦੀ ਨਾ ਮੋਸਟਲੀ, ਜਿਵੇਂ ਦੀ ਆਹ ਬਣੀ ਹੁਣ ਨੱਕਾ ਬਣਿਆ ਹੋਇਆ ਵਾ, ਇਹਦੇ ਉੱਤੇ ਡਰਮ ਹੁੰਦਾ ਹੁੰਦਾ ਵਾ। ਇਦਾਂ ਨਹੀਂ, ਗਲਤ ਕੀਤਾ ਜੀ। ਨਹੀਂ ਛਾਂਗਣਾ ਵਾ ਜਾਂ ਨਹੀਂ, ਉੱਤੋਂ ਛਾਂਗੀ ਦਾ ਹੁੰਦਾ ਵਾ, ਉੱਤੋਂ ਹਲਕਾ ਸੈੱਟ ਕਰ ਦਿਆ ਹੁੰਦਾ ਕਿ ਡਰਮ ਜਿਹੜਾ ਵਾ ਪੂਰਾ ਬੈਲੈਂਸ ਹੋ ਕੇ ਬਹਿ ਜਾਵੇ। ਸਮਝ ਆ ਗਈ ਗੱਲ? ਹਾਂ ਆ ਵੇ ਹੋ ਗਿਆ ਜੀ, ਹੋਈ ਜਾਂਦਾ, ਥੋੜਾ ਜਿਹਾ ਰਹਿ ਗਿਆ। ਹਾਂ ਮਤਲਬ ਡਰਮ ਆਉਣਾ ਹੁੰਦਾ ਨਾ ਇੱਥੇ, ਉਹ ਫਿਰ ਡਰਮ ਹਿੱਲਦਾ ਨਹੀਂ ਜਦੋਂ ਪਾਣੀ ਪੂਣੀ ਪਾਈਦਾ, ਖਾਦ ਫਲੱਡ ਕਰੀਦੀ ਨਾ, ਤਾਂ ਕਰਕੇ ਉਹਨੂੰ ਇਸ ਹਿਸਾਬ ਨਾਲ ਕਰ ਦਈਦਾ ਵਾ। ਲੈ ਉਹਨੂੰ ਮੈਂ ਪੱਧਰਾ ਕਰਕੇ ਅੱਗੋਂ ਮੜਾ ਜਿਹਾ ਜਿਹੜਾ ਖਾਲਾ ਹੋਵੇ ਉਹਨੂੰ ਥੋੜਾ ਜਿਹਾ ਛਾਂਗ ਲਈਦਾ ਹੁੰਦਾ ਆ। ਲਾ ਦੀ ਸਪੋਰਟ। ਲੋ ਜੀ, ਪਾਣੀ ਹੁਣ ਆਪਾਂ ਦੇਣਾ ਛੱਡ, ਤੇ ਪਾਣੀ ਤੇ ਰਾਤ ਨਹੀਂ ਹੈ, 9 ਵਜੇ ਦੀ ਵਾਰੀ ਆ ਰਾਤ ਦੀ। ਉਹ ਫਿਰ ਸਕੂਨ ਦੇ ਨਾਲ ਨਾ ਪਾਣੀ ਪੈਂਦਾ ਰਹੂਗਾ। ਉਧਰੋਂ ਚਾ ਦਾਂਗੇ, ਨੱਕੇ ਚੱਕਣੇ ਹੁੰਦੇ ਆ, ਉਹ ਚੱਕ ਕੇ ਤੇ ਸਿੱਧੇ ਕਰ ਦਾਂਗੇ। ਅੱਲਾ ਦੀ ਸਪੋਰਟ। ਬਾਕੀ ਜੀ ਅੱਜ ਸੀਲਿੰਗ ਆ ਸੀ, ਸਰਪ੍ਰਾਈਜ਼ ਤੁਹਾਨੂੰ ਕਿਵੇਂ ਲੱਗਾ ਉਹ ਤੁਸੀਂ ਲਾਜ਼ਮੀ ਦੱਸਣਾ ਵਾ। ਅਸਲ ਦੇ ਵਿੱਚ ਯਾਰ ਉਹ ਇਸ਼ੂ ਸੀ, ਅਸੀਂ ਕਿਹਾ ਜਿਹੜਾ ਕੰਮ ਹੁਣ ਹੋ ਜਾਵੇ ਉਹਦੇ ਵਰਗੀ ਰੀਸ ਨਹੀਂ, ਕਿਉਂਕਿ ਕੱਲ ਨੂੰ ਭਾਈ ਕੋਈ ਕੰਮ ਨਹੀਂ ਹੁੰਦਾ। ਕੱਲ ਨੂੰ ਇੱਕ ਟਾਈਮ ਤੇ ਐਵੇਂ ਹੋ ਗਈ ਨਾ, ਤੁਸੀਂ ਹਿਸਾਬ ਲਾ ਲਿਓ ਵੀ ਉਹ ਇੱਟ ਵਾਲਾ ਨਿਜ਼ਾਮ ਉਹ ਸਾਰੀ ਜ਼ਿੰਦਗੀ ਆ। ਐਂ ਕਹ ਲਓ ਵੀ 10 ਸਾਲ ਮਿਸਤਰੀ ਵਾੜਨ ਦਾ ਹੌਸਲਾ ਨਹੀਂ ਪੈਣਾ ਮੁੜ ਕੇ। ਸਿਆਣੇ ਕਹਿੰਦੇ ਹੁੰਦੇ ਸੀ ਵੀ ਮਿਸਤਰੀ ਜਦੋਂ ਘਰੋਂ ਨਿਕਲ ਜਾਣ ਤੇ ਫਿਰ ਮੁੜ ਕੇ ਵਾੜਨ ਦਾ ਹੌਸਲਾ ਨਹੀਂ ਪੈਂਦਾ। ਗੱਲ ਉਹ ਮੈਂ ਸੱਚੀ ਮੰਨੀ ਆ। ਤੇ ਇਸ ਕਰਕੇ ਭਾਈ ਜਿਹੜਾ ਕੰਮ ਆ ਮੈਂ ਕਿਹਾ ਹੁਣੇ ਨਿਬੇੜ ਦਈਏ, ਫਾਲਟ ਵੀ ਆ ਕੋਈ ਤਾਂ ਨਿਬੜ ਜਾਵੇ, ਕਿਉਂ ਵੀ ਸਹੀ ਨਹੀਂ। ਤੇ ਬਾਕੀ ਸੈਮ ਲਈ ਆਉਂਦਾ ਡਰਮ ਚੱਕ ਕੇ, ਉਹ ਹੋਵੇ ਉਹ ਡਰਮ ਚੱਕ ਕੇ ਲਈ ਆਉਂਦਾ। ਬਾਕੀ ਲੋ ਜੀ, ਗੱਲ ਇਹ ਆ ਵੀ ਆ ਨਿਬੜ ਗਿਆ ਕੰਮ ਸ਼ਾਮ ਨਿਬੜ ਗਿਆ, ਬੰਦਾ ਚਲਾ ਗਿਆ, ਦਿਨ ਮੁੱਕ ਗਿਆ। ਅੱਲਾ ਰੱਖੇ ਖੈਰ, ਸਵੇਰੇ ਘਾਹ ਸ਼ਾਹ ਦੇ ਦੁਆਲੇ ਹੋਵਾਂਗੇ, ਘਾਹ ਕੱਟਾਂਗੇ, ਬਾਕੀ ਕੰਮਕਾਰ ਵੀ ਕਰਾਂਗੇ ਇਨਸ਼ਾਅੱਲਾ। ਸਵੇਰੇ ਹਰ ਹਾਲ ਦੇ ਵਿੱਚ ਮਸ਼ੀਨ ਫੇਰਨੀ ਆ ਆਪਾਂ, ਬਾਕੀ ਕੁਝ ਹੋਵੇ ਤੇ ਭਾਵੇਂ ਨਾ ਹੋਵੇ, ਠੀਕ ਹੈ, ਤਾਂ ਕਿ ਲੋਨ ਸਿੱਧਾ ਕਰੀਏ ਆਪਾਂ। ਹੁਣ ਬਾਕੀ ਦਿਓ ਇਜਾਜ਼ਤ, ਬਹੁਤ ਸਾਰਾ ਪਿਆਰ ਖਿਆਲ ਰਿਸਪੈਕਟ ਤੇ ਦੁਆਵਾਂ 'ਚ ਰੱਖਣਾ ਵਾ ਯਾਦ। ਤੇ ਬਸ ਬਹੁਤ ਸਾਰਾ ਪਿਆਰ। ਅੱਜ ਦਾ ਵਲੌਗ ਐਂਡ ਕਰਦੇ ਆ। ਕਮੈਂਟ ਆਪਦੇ ਲਾਜ਼ਮੀ ਕਰ ਦਿਓ ਤਾਂ ਕਿ ਅਗਲੇ ਵਲੌਗਾਂ ਦੇ ਵਿੱਚ ਤੁਹਾਨੂੰ ਕਮੈਂਟਾਂ ਦੇ ਰਿਪਲਾਈ ਮਿਲ ਜਾਣ, ਠੀਕ ਹੈ। ਹੁਣ ਦਿਓ ਇਜਾਜ਼ਤ, ਤੇ ਜੱਟੂ ਆਪਾਂ ਵੀ ਇਜਾਜ਼ਤ, ਆਪਾਂ ਨੂੰ ਚਲੀਏ।
ਹੈ ਹੋਰ ਲੋ ਜੀ ਦਿਓ ਇਜਾਜ਼ਤ ਬਹੁਤ ਸਾਰਾ ਪਿਆਰ ਖਿਆਲ ਰਿਸਪੈਕਟ ਰੱਬ ਰੱਖ